ਟਾਈਮ ਦੇ ਉੱਤੇ ਉਸ ਦਾ ਇੱਕ ਬੰਦ ਕਮਰੇ ਦੇ ਵਿੱਚ ਕੀਤਾ ਗਿਆ ਸੀਗਾ ਅਦਾਲਤੀ ਕਾਰਵਾਈ। ਉਸ ਦੇ ਉੱਤੇ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾਏ ਗਏ ਸੀ, ਜਦ ਕਿ ਉਹ ਉੱਥੇ ਵਾਲ ਸਟਰੀਟ ਜਰਨਲ ਦੇ ਵੱਲੋਂ ਉੱਥੇ ਰਿਪੋਰਟਿੰਗ ਕਰਨ ਦੇ ਲਈ ਪਹੁੰਚਿਆ ਸੀਗਾ। ਹੁਣ ਤੋਂ ਕੁਛ ਚਿਰ ਬਾਅਦ ਪ੍ਰੈਜ਼ੀਡੈਂਟ ਬਾਈਡਨ ਇਸ ਪੂਰੇ ਮੁੱਦੇ ਦੇ ਉੱਤੇ ਜਿਹੜੇ ਆਪਣੇ ਰਿਮਾਰਕਸ ਆ ਉਹ ਇਸ ਦੇ ਵਿੱਚ ਦੇਣਗੇ। ਕੋਲਡ ਵਾਰ ਤੋਂ ਬਾਅਦ ਦੇ ਵਿੱਚ ਜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੇਮਾਨ ਦੀ ਮੰਨੀ ਜਾਵੇ ਤਾਂ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਿਜ਼ਨਰ ਐਕਸਚੇਂਜ ਆ ਕੋਲਡ ਵਾਰ ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਹੋ ਰਿਹਾ ਆ। ਕੁਛ ਸਾਲ ਪਹਿਲਾਂ ਇੱਕ ਬਾਸਕਟਬਾਲ ਦੀ ਜਿਹੜੀ ਪਲੇਅਰ ਸੀਗੀ ਉਸ ਨੂੰ ਵੀ ਐਕਸਚੇਂਜ ਦੇ ਜ਼ਰੀਏ ਹੀ ਰਿਹਾ ਕਰਵਾਇਆ ਗਿਆ ਸੀ। ਉਸ ਦੇ ਉੱਤੇ ਮਰਵਾਨਾ ਰੱਖਣ ਦੇ ਜਿਹੜੇ ਦੋਸ਼ ਅਧੀਨ ਉਸ ਨੂੰ ਰੂਸ ਵਿੱਚ ਅੰਦਰ ਕੀਤਾ ਗਿਆ ਸੀਗਾ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਅਲਸੂ ਕੁਰਮਾਸ਼ੇਵਾ ਜਿਹੜੀ ਰਸ਼ੀਅਨ ਅਮਰੀਕਨ ਜਰਨਲਿਸਟ ਆ, ਵਲਾਦੀਮੀਰ ਕਾਰਾਮੂਜ਼ਾ, ਇਹਨਾਂ ਨੂੰ ਵੀ ਜਿਹੜੇ ਪਰਮਾਨੈਂਟ ਲੀਗਲ ਰੈਜ਼ੀਡੈਂਟ ਆ US ਦੇ, ਇਸ ਐਕਸਚੇਂਜ ਦੇ ਵਿੱਚ ਉਹ ਵੀ ਜਿਹੜੇ ਉਹ ਫ੍ਰੀ ਹੋਣ ਜਾ ਰਹੇ ਹੈਗੇ ਆ। ਪੌਲ ਵੀਲਨ ਤੇ ਇਵਾਨ ਗਰਸ਼ੋਵਿਚ ਦੇ ਜਿਹੜੇ ਪਰਿਵਾਰ ਵਾਲੇ ਆ ਲੰਮੇ ਚਿਰ ਤੋਂ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਸ਼ੀਆ ਤੋਂ ਜਿਹੜਾ ਉਹ ਛੁਡਾ ਕੇ ਲਿਆਂਦਾ ਜਾਵੇ। ਦੂਜੀ ਜਿਹੜੀ ਵਰਲਡ ਲੈਵਲ ਦੀ ਨਿਊਜ਼ ਆ, ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਉਹਨਾਂ ਨੇ ਹਮਾਸ ਦਾ ਜਿਹੜਾ ਮਿਲਟਰੀ ਚੀਫ ਮੁਹੰਮਦ ਦੇਫ ਆ ਉਸ ਨੂੰ ਜਿਹੜਾ ਮਾਰ ਦਿੱਤਾ ਹੈਗਾ, ਜੋ ਮੇਨ ਮਾਸਟਰ ਮਾਈਂਡ ਸੀਗਾ ਅਕਤੂਬਰ 7 ਵਾਲੇ ਜਿਹੜੇ ਅਟੈਕ ਦੇ ਵਿੱਚ। ਇਸ ਤੋਂ ਬਿਨਾਂ ਜਿਹੜਾ ਈਰਾਨ ਦੇ ਵਿੱਚ ਹਮਾਸ ਦਾ ਮੇਨ ਲੀਡਰ ਮਾਰਿਆ ਗਿਆ ਆ ਇਸਮਾਇਲ ਹਾਨੀਏ, ਹੁਣ ਉਹਦੇ ਸੰਬੰਧ ਦੇ ਵਿੱਚ ਇਹ ਆਈ ਹੈ ਗੱਲਬਾਤ ਵੀ ਉਹ ਈਰਾਨ ਦੇ ਵਿੱਚ ਪਹਿਲਾਂ ਵੀ ਉਹ ਜਿਸ ਜਗ੍ਹਾ ਤੇ ਰਿਹਾ ਸੀ ਐਜ਼ ਏ ਗੈਸਟ, ਉਸ ਗੈਸਟ ਹਾਊਸ ਦੇ ਵਿੱਚ 2 ਮਹੀਨੇ ਪਹਿਲਾਂ ਬੰਬ ਜਿਹੜਾ ਆ ਇਜ਼ਰਾਈਲ ਫੋਰਸਸ ਵੱਲੋਂ ਇੰਪਲਾਂਟ ਕੀਤਾ ਗਿਆ ਸੀ। ਸੋ ਉਹ ਕਹਿੰਦੇ ਬੜਾ ਹਾਈਲੀ ਗਾਰਡਡ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਵੱਲੋਂ ਇਹ ਕੰਪਲੈਕਸ ਆ, ਤੇ ਉੱਥੇ ਕਿਸ ਤਰ੍ਹਾਂ ਜਿਹੜਾ ਬੰਬ ਇੰਸਟਾਲ ਕੀਤਾ ਗਿਆ ਹੈ, ਟੋਟਲੀ ਜਿਹੜਾ ਸਿਕਿਉਰਿਟੀ ਬ੍ਰੀਚ ਹੈਗਾ ਆ। ਸੋ ਉਹਦਾ ਜਿਹੜਾ ਫਿਊਨਰਲ ਹੁਣ ਕਤਰ 'ਚ ਹੋਊਗਾ, ਪਰ ਮਿਡਲ ਈਸਟ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹਦੇ ਪ੍ਰੋਟੈਸਟ ਉਹਦੇ ਹੱਕ ਦੇ ਵਿੱਚ ਹੋ ਰਿਹਾ ਹੈ। ਇੱਥੋਂ ਇਹੀ ਲੱਗਦਾ ਹੈ ਵੀ ਜਿਹੜਾ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਜਿਹੜਾ ਉਹਨਾਂ ਦੇ ਫੋਰਸ ਹੈਗੀ ਆ ਉਹਦੇ ਵਿੱਚ ਮਸਾਦ ਦਾ ਕੋਈ ਨਾ ਕੋਈ ਬੰਦਾ ਹੋਊਗਾ। ਤੇ ਇਹ ਜਿਹੜਾ ਕਲੈਂਡਸਟਾਈਨ ਆਪਰੇਸ਼ਨ ਇੱਕ ਹਿਸਾਬ ਦੇ ਨਾਲ ਇਜ਼ਰਾਈਲ ਵਾਲਿਆਂ ਨੇ ਕੀਤਾ ਆ, ਮੰਨ ਤਾਂ ਉਹ ਨਹੀਂ ਰਹੇ। ਹਨੀ ਜਿਹੜਾ ਆ ਉਹ ਇੱਕ ਹਮਾਸ ਦਾ ਪਬਲਿਕ ਫਿਗਰ ਸੀਗਾ, ਫੇਸ ਸੀਗਾ, ਜੋ ਕਿ ਉੱਥੇ ਨੈਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਕਰ ਰਿਹਾ ਸੀ, ਪਰ ਉਹ ਸਾਰੀਆਂ ਜਿਹੜੀਆਂ ਨੈਗੋਸ਼ੀਏਸ਼ਨ ਹੁਣ ਵਿੱਚ ਹੀ ਲੱਗਦਾ ਆ ਠੱਪ ਜਿਹੜੀਆਂ ਹੋਣਗੀਆਂ। ਇਰਾਨ ਕਹਿੰਦਾ ਵੀ ਅਸੀਂ ਸਹੁੰ ਖਾ ਕੇ ਕਹਿੰਦੇ ਆ ਵੀ ਇਸ ਦਾ ਜਿਹੜਾ ਬਦਲਾ ਆ ਇਜ਼ਰਾਈਲ ਤੋਂ ਲਿਆ ਜਿਹੜਾ ਹੋ ਜਾਊਗਾ। ਰੀਸੈਂਟਲੀ ਹਜ਼ਬੁੱਲਾ ਦਾ ਵੀ ਬੇਰੁਤ ਦੇ ਵਿੱਚ ਉਹਨਾਂ ਨੇ ਇੱਕ ਟੌਪ ਦਾ ਕਮਾਂਡਰ ਆ ਇਜ਼ਰਾਈਲ ਵਾਲਿਆਂ ਨੇ ਜਿਹੜਾ ਉਹ ਮਾਰ ਦਿੱਤਾ ਸੀਗਾ, ਤੇ ਇਸੇ ਤਰੀਕੇ ਨਾਲ ਹਮਾਸ ਦਾ ਵੀ ਜਿਹੜਾ ਉਹਨਾਂ ਨੇ ਜਿਹੜਾ ਲੀਡਰ ਆ ਇਹ ਮਾਰਿਆ ਆ। ਸੋ ਇਸ ਦੇ ਨਾਲ ਮਿਡਲ ਈਸਟ ਦੇ ਵਿੱਚ ਕੀ ਲੜਾਈ ਵਧੂਗੀ ਘਟੂਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ, ਪਰ ਕਿਆਸ ਰਹੀਆਂ ਕੋਈ ਬਾੜੀਆਂ ਚੰਗੀਆਂ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਹੈਗੀਆਂ ਜੀ। ਤੇ ਟਰੱਕਿੰਗ ਦੀਆਂ ਕਈ ਕੰਪਨੀਆਂ ਨੇ ਬੈਂਕਰਪਸੀ ਕੀਤੀਆਂ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਪਰ ਰਮਨ ਜੀ ਕਹਿੰਦੇ ਵੀ ਐਂਡ ਆਫ ਟਰੱਕਿੰਗ ਰਿਸੈਸ਼ਨ ਦਿਸ ਰਿਹਾ ਤੇ ਫਰੇਟ ਰੇਟ ਜਿਹੜੇ ਥੋੜੇ ਜਿਹੇ ਇਨਕਰੀਜ਼ ਹੋਏ ਹੈਗੇ। ਬਿਲਕੁਲ ਭਾਜੀ, ਫਰੇਟ ਰੇਟ ਜਿਹੜੇ ਆ ਥੋੜੇ ਇਨਕਰੀਜ਼ ਹੋਏ ਹੈਗੇ। ਉਹਦੇ ਨਾਲ ਜਿਹੜਾ ਹੈਗਾ ਕਿ C.H. ਰੋਬਿਨਸਨ ਦੀ ਜਿਹੜੀ ਅਰਨਿੰਗਸ ਆਈ ਹੈਗੀ ਆ ਉਹਦੇ ਉੱਤੇ ਜੇ ਧਿਆਨ ਮਾਰੀਏ ਤੇ C.H. ਰੋਬਿਨਸਨ ਨੇ, ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਆਲਮੋਸਟ ਹਾਫ ਦੇ ਕਰੀਬ ਆਪਣੀ ਸੇਲਸ ਫੋਰਸ ਜਿਹੜੀ ਕੱਟ ਕੀਤੀ ਸੀਗੀ। ਉਹ ਆਪਾਂ ਹਮੇਸ਼ਾ ਤੋਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਡਾਊਨ ਸਾਈਜ਼ਿੰਗ ਕਰਦੇ ਆ ਤੇ ਤੁਹਾਡੀ ਇੰਪਰੂਵਮੈਂਟ ਜਿਹੜੀ ਆ ਨੈਟ ਦੇ ਵਿੱਚ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਜਿਹੜਾ ਇਹਨਾਂ ਦਾ ਸਟਾਕ ਹੈਗਾ ਆ, ਸਟਾਕ ਪ੍ਰਾਈਸਿਸ ਜਿਹੜੀ ਹੈ $72.09 ਔਨ May 1 ਕਲੋਜ਼ ਤੇ ਸੀਗਾ, ਉਹ ਪੋਸਟ ਮਾਰਕੀਟ ਐਂਡ ਆਫ May $88 ਦਾ ਹੋ ਗਿਆ ਸੀਗਾ। ਤੇ ਜਿਹੜਾ ਕਿ ਵੈਨਸਡੇ ਨੂੰ ਜਦੋਂ ਇਹਨਾਂ ਦੀ ਕਾਲ ਕਲੋਜ਼ ਹੋਈ, ਅਰਨਿੰਗ ਕਾਲ ਕਲੋਜ਼ ਹੋਈ ਆ, ਉਦੋਂ 98.85 $98 100 ਦੇ ਲਾਗੇ 11% ਦੀ ਇਨਕਰੀਜ਼ ਹੋਈ ਆ। ਸੋ ਇਹ ਸਾਈਨ ਹੈਗੇ ਆ ਕਿ ਰਿਕਵਰੀ ਜਿਹੜੀ ਆ ਉਹ ਹੋ ਰਹੀ ਹੈਗੀ ਆ। ਪਲੱਸ ਰਿਕਵਰੀ ਦੇ ਨਾਲ ਨਾਲ ਇਹ ਹੈਗਾ ਕਿ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਆ ਉਹ ਬਦਲ ਰਹੀਆਂ ਹੈਗੀਆਂ। ਪਰ ਉਹ ਜਿੱਦਾਂ ਕਿ ਤੁਸੀਂ ਹੁਣ ਦੂਜੇ ਬੰਨੇ ਆਪਾਂ ਇਹ ਵੀ ਗੱਲ ਕੀਤੀ ਹੈਗੀ ਆ ਕਿ ਨਿਊ ਜਰਸੀ ਦੀ ਟਰੱਕਿੰਗ ਕੰਪਨੀ ਜਿਹੜੀ ਹੈ ਚੈਪਟਰ 11 ਜਿਹੜੀ ਹੈ ਬੈਂਕਰਪਸੀ ਫਾਈਲ ਕਰ ਰਹੀ ਹੈ। ਸੋ ਇੱਥੇ ਹਰ ਇੱਕ ਕਿਸਮ ਦਾ ਜਿਹੜਾ ਆ ਉਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈਗਾ। ਜਿਹੜੀਆਂ ਕੰਪਨੀਆਂ ਮਿਸਮੈਨੇਜ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਰੁਝਾਨ ਹੈਗਾ ਉਹ ਬੈਂਕਰਪਸੀ ਵੱਲ ਨੂੰ ਜ਼ਿਆਦਾ ਹੈਗਾ। ਜਿਹੜੀਆਂ ਕੰਪਨੀਆਂ ਗੁੱਡ ਮੈਨੇਜਡ ਹੈਗੀਆਂ
ਉਹ ਕੰਪਨੀ ਜਿਹੜੀਆਂ ਹੈਗੀਆਂ ਉਹ ਰਿਕਵਰੀ ਵੱਲ ਨੂੰ ਚੱਲ ਪਈਆਂ ਹੈਗੀਆਂ। ਸੋ ਇੱਥੇ ਸਾਰਿਆਂ ਤੋਂ ਜ਼ਿਆਦਾ ਵੱਡਾ ਡਿਪੈਂਡੈਂਸੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਆਪਣੀ ਕੰਪਨੀ ਨੂੰ ਕਿਵੇਂ ਰਨ ਕਰ ਰਹੇ ਹੈਗੇ ਆ, ਤੁਸੀਂ ਆਪਣੀ ਕੰਪਨੀ ਦਾ ਕਿਵੇਂ ਖਿਆਲ ਰੱਖਦੇ ਹੈਗੇ, ਤੁਹਾਡੀ ਕੰਪਲਾਇੰਸ ਕਿਸ ਤਰ੍ਹਾਂ ਹੈਗੀ ਆ। ਹੁਣ ਜਿਹੜੀ ਕੰਪਨੀ ਨਿਊ ਜਰਸੀ ਦੀ ਚੈਪਟਰ 11 ਬੈਂਕਰਪਸੀ ਜਿਹਨੇ ਫਾਈਲ ਕੀਤੀ ਆ, ਉਹਨਾਂ ਦੀ ਦੇਖੋ ਤੁਸੀਂ ਉਹਨਾਂ ਦਾ ਜਿਹੜਾ ਆਊਟ ਆਫ ਸਰਵਿਸ ਰੇਟ ਆ ਉਹ ਕਿੱਥੇ ਗਿਆ ਹੈਗਾ, ਉਹਨਾਂ ਦੇ ਡਰਾਈਵਰ ਕਿੰਨੇ ਇੰਸਪੈਕਟ ਕੀਤੇ ਗਏ ਆ, 112 ਟਾਈਮ ਉਹਨਾਂ ਦੀ ਇੰਸਪੈਕਟ ਹੋਈ ਆ, ਤੇ 15 ਆਊਟ ਆਫ ਸਰਵਿਸ ਕੀਤੇ ਗਏ ਲਾਸਟ 2 ਸਾਲਾਂ ਦੇ ਵਿੱਚ। 13.4% ਆਊਟ ਆਫ ਸਰਵਿਸ ਰੇਟ ਹੈਗਾ, ਜਦ ਕਿ ਨੈਸ਼ਨਲ ਐਵਰੇਜ 6% ਆ ਜੀ, ਠੀਕ ਹੈ ਨਾ। ਇਸ ਤਰ੍ਹਾਂ ਹੀ ਜਿਹੜੀ ਟਰੱਕਿੰਗ ਕੰਪਨੀ ਦੀਆਂ ਜਿਹੜੀਆਂ ਆਵਰਸ ਆਫ ਸਰਵਿਸ ਦੀਆਂ ਵਾਇਓਲੇਸ਼ਨਸ ਆ। ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਤੁਸੀਂ ਜਿਹੜੇ ਹਾਲਾਤ ਚੱਲ ਰਹੇ ਆ, ਇਹਨਾਂ ਹਾਲਾਤਾਂ ਦੇ ਵਿੱਚ ਜੇ ਤੁਸੀਂ ਆਪਣੀ ਟਰੱਕਿੰਗ ਕੰਪਨੀ ਨੂੰ ਸਟਰੋਂਗ ਨਹੀਂ ਕਰਦੇ ਹੈਗੇ, ਆਪਣੀ ਟਰੱਕਿੰਗ ਕੰਪਨੀ ਦੀ ਇੰਟਰਨਲ ਹੈਲਥ ਤੇ ਧਿਆਨ ਨਹੀਂ ਦਿੰਦੇ ਹੈਗੇ, ਤੇ ਇਟਸ ਵੈਰੀ ਹਾਰਡ ਟੂ ਸਰਵਾਈਵ ਆਫਟਰਵਰਡਸ। ਕਿਉਂਕਿ ਜਿਹੜੀ ਮਾਰ ਆ, ਮੰਦੇ ਦੀ ਮਾਰ ਠੀਕ ਹੈ ਚੱਲਣੀ ਬਹੁਤ ਔਖੀ ਹੈਗੀ ਆ, ਪਰ ਮੰਦੇ ਦੀ ਮਾਰ ਦੇ ਨਾਲ ਨਾਲ ਜਿਹੜੀ ਤੁਹਾਡੀ ਐਕਸਟਰਾ ਤੁਹਾਡੇ ਜਦੋਂ ਦੇਖੋ ਆਊਟ ਆਫ ਸਰਵਿਸ ਟਰੱਕ ਹੁੰਦਾ ਆ, ਉਹਦੇ ਬਹੁਤ ਜ਼ਿਆਦਾ ਐਕਸਪੈਂਸਿਸ ਵੱਧ ਜਾਂਦੇ ਆ ਉੱਥੇ ਉਹਨੂੰ ਠੀਕ ਕਰਾਉਣ ਦੇ, ਕੰਮ ਕਰਨ ਦੇ। ਸੋ ਅਣਗਹਿਲੀਆਂ ਜਿਹੜੀਆਂ ਹੈਗੀਆਂ, ਚਾਹੇ ਉਹ ਆਪਣੇ ਇਕੁਇਪਮੈਂਟ ਦੀ ਟੇਕ ਕੇਅਰ ਕਰਨ ਦੇ ਲਈ ਆ, ਚਾਹੇ ਉਹ ਆਪਣੀ EMPLOYEES ਦੀ ਟੇਕ ਕੇਅਰ ਕਰਨ ਲਈ, ਡਰਾਈਵਰਸ ਦੇ ਕੇਸਿਸ ਪੈ ਜਾਣੇ, ਚਾਹੇ ਉਹ ਤੁਹਾਡਾ ਜਿਹੜਾ ਆ ਕੰਪਲਾਇੰਸ ਹੈਗੀ ਆ। ਔਰ ਕੰਪਲਾਇੰਸ ਅੱਜ ਦੀ ਤਰੀਕ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਜਿਹੜਾ ਇਸ਼ੂ ਚੱਲ ਰਿਹਾ ਹੈਗਾ। ਕੱਲ ਸਾਡੀ FMCSA ਦਾ ਲਿਸਨਿੰਗ ਸੈਸ਼ਨ ਸੀਗਾ, ਸੋ FMCSA ਦੇ ਲਿਸਨਿੰਗ ਸੈਸ਼ਨ ਦੇ ਉੱਤੇ ਅਸੀਂ ਅਟੈਂਡ ਕੀਤਾ ਸੀ, ਔਰ ਉਹਦੇ ਵਿੱਚ ਆਪਣੇ ਵਿਚਾਰ ਵੀ ਰੱਖੇ ਸੀਗੇ ਕਿ ਜਿੱਥੇ FMCSA ਵੱਲੋਂ ਇੱਕ ਪ੍ਰਪੋਜ਼ ਰੂਲ ਮੇਕਿੰਗ ਕੀਤੀ ਜਾ ਰਹੀ ਹੈ ਕਿ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਜਦੋਂ ਸਾਡੇ ਕੈਰੀਅਰਸ ਹੁੰਦੇ ਆ, ਉਹਨਾਂ ਦੀ ਇੱਕ ਸੈਟਿਸਫੈਕਟਰੀ ਰੇਟਿੰਗ ਹੁੰਦੀ ਆ, ਇੱਕ ਅਨਸੈਟਿਸਫੈਕਟਰੀ ਰੇਟਿੰਗ ਹੁੰਦੀ ਆ, ਤੇ ਇੱਕ ਉਹਨਾਂ ਦੀ ਹੁੰਦੀ ਹੈ ਕੰਡੀਸ਼ਨਲ ਰੇਟਿੰਗ। ਸੋ 3 ਰੇਟਿੰਗ ਸਿਸਟਮ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ, ਤੇ FMCSA ਦਾ ਪ੍ਰਪੋਜ਼ਲ ਰੱਖਿਆ ਸੀਗਾ ਕਿ ਉੱਥੇ ਜਾਂ ਤਾਂ ਕੋਈ ਰੇਟਿੰਗ ਨਹੀਂ ਹੈਗੀ ਤੇ ਜਾਂ ਹੈਗਾ ਅਨਫਿਟ, ਕਿ ਸਿਰਫ ਅਨਫਿਟ ਤੇ ਫਿਟ ਆ, ਫਿਟ ਦਾ ਕੋਈ ਕ੍ਰਾਈਟੇਰੀਆ ਨਹੀਂ, ਕੋਈ ਰੇਟਿੰਗ ਨਹੀਂ ਹੈਗੀ, ਜਾਂ ਫਿਟ ਹੈ ਜਾਂ ਅਨਫਿਟ ਕੈਰੀਅਰ, ਠੀਕ ਹੈ। ਸੋ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਅਸੀਂ ਘੰਟਾ 1.5 ਘੰਟਾ ਜਿਹੜੀ ਲਿਸਨਿੰਗ ਸੈਸ਼ਨ ਦੇ ਵਿੱਚ ਆਪਾਂ ਨਾਪਟਾ ਵੱਲੋਂ ਵੀ ਵਿਚਾਰ ਰੱਖੇ ਸੀਗੇ ਕਿ ਸਾਨੂੰ ਜਿਹੜਾ ਇਹ ਸੈਟਅਪ ਹੈਗਾ 3 ਟੀਅਰ ਸਿਸਟਮ ਵਾਲਾ, ਜਿਹੜਾ ਕਿ ਸੈਟਿਸਫੈਕਟਰੀ, ਅਨਸੈਟਿਸਫੈਕਟਰੀ ਤੇ ਕੰਡੀਸ਼ਨਲ, ਇਹ ਸੈਟਅਪ ਬੈਟਰ ਹੈਗਾ, ਕਿਉਂਕਿ ਇਹਦੇ ਵਿੱਚ ਕੈਰੀਅਰ ਨੂੰ ਐਟਲੀਸਟ ਮੌਕਾ ਮਿਲਦਾ ਆ ਕਿ ਜੇ ਅਨਸੈਟਿਸਫੈਕਟਰੀ ਹੁੰਦਾ ਹੈ ਜਾਂ ਕੰਡੀਸ਼ਨਲ ਹੁੰਦਾ ਆ, ਤੇ ਕੈਰੀਅਰ ਨੂੰ ਆਪਣੇ ਆਪ ਨੂੰ ਠੀਕ ਕਰਨ ਦਾ ਮੌਕਾ ਮਿਲਦਾ ਆ। ਅਨਫਿਟ ਫਿਟ ਦੇ ਵਿੱਚ ਜਿਹੜਾ ਆ ਉਹ ਟੋਟਲੀ ਜਿੱਦਾਂ ਤੁਸੀਂ ਸਵਿਚ ਆਫ ਕਰਤਾ ਵੀ ਬਸ ਆ ਖਤਮ ਕੰਪਨੀ ਹੈ ਨਾ, ਉਹਦਾ ਸਵਿਚ ਆਫ ਹੋ ਗਿਆ ਤੇ ਦੈਨ ਦੈਟ ਕੰਪਨੀ ਇਜ਼ ਗੋਨ। ਜੇ ਅਨਫਿਟ ਹੈ ਤੇ ਦੈਨ ਇਟਸ ready to shut down kind of deal ਆ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਤੇ ਵੀ ਕਾਫੀ ਜਿਹੜਾ ਤੁਹਾਡਾ ਵਿਚਾਰ ਕਰਨ ਦੀ ਲੋੜ ਹੈਗੀ, ਕਿਉਂਕਿ ਜਿਹੜੇ ਇਸ਼ੂਜ਼ ਆ ਨਾ, ਇਸ਼ੂਜ਼ ਇਸ ਵੇਲੇ ਜਿਹੜੇ ਆ ਹੋਰ ਬਹੁਤ ਜ਼ਿਆਦਾ ਹੋ ਰਹੇ ਆ, ਹੋਰ ਬਹੁਤ ਜ਼ਿਆਦੀਆਂ ਇਸ਼ੂਜ਼ ਆ। ਔਰ ਜਿੱਦਾਂ ਕਿ ਕੱਲ ਦੀ ਮੀਟਿੰਗ 'ਚ ਇਹ ਵੀ ਆਪਾਂ ਸੁਜੈਸ਼ਨ ਦਿੱਤੀ ਕਿ ਜਿਹੜੀ ਕੈਰੀਅਰਸ ਹੈਗੇ ਆ, ਜਿਹੜੀ 88% ਕੈਰੀਅਰਸ ਹੈਗੇ ਆ, ਉਹਨਾਂ ਦੀ ਕੋਈ ਰੇਟਿੰਗ ਨਹੀਂ ਹੈਗੀ, ਮਤਲਬ ਕਿ ਉਹਨਾਂ ਦੀ ਨਾ ਸੈਟਿਸਫੈਕਟਰੀ ਆ, ਨਾ ਅਨਸੈਟਿਸਫੈਕਟਰੀ ਆ, ਨਾ ਕੰਡੀਸ਼ਨਲ ਆ, ਕੋਈ ਰੇਟਿੰਗ ਨਹੀਂ ਹੈਗੀ, ਉਹਨਾਂ ਦੀ ਇਨਸਪੈਕਸ਼ਨ ਨਹੀਂ ਹੋਈ ਹੈਗੀ। ਸੋ ਉਹਨਾਂ ਨੂੰ ਫਿਰ ਲੋਡ ਨਹੀਂ ਮਿਲਦੇ ਹੈਗੇ। ਸੋ ਲੋਡ ਨਹੀਂ ਮਿਲਦੇ ਹੈਗੇ ਜਦੋਂ, ਤੇ ਉਹ ਫਿਰ ਇਸ਼ੂ ਖੜੇ ਹੋ ਜਾਂਦੇ ਉਹਨਾਂ ਲਈ, ਉਹਨਾਂ ਨੂੰ ਬਾਹਰੋਂ ਕਿਤੇ ਲੋਡ ਚੱਕਣੇ ਪੈਂਦੇ ਆ, ਡਬਲ ਬ੍ਰੋਕਰੇਜ ਦੇ ਥੱਲੇ ਜਾਣਾ ਪੈਂਦਾ। ਸੋ ਇਹ ਵੀ ਵਿਚਾਰ ਕੱਲ ਉਹਨਾਂ ਦੇ ਸਾਹਮਣੇ ਰੱਖਿਆ ਸੀਗਾ ਕਿ ਜਿਹੜੀ ਨਵੀਂ ਕੰਪਨੀ ਖੋਲਦੀ ਆ, ਉਹਨੂੰ ਕੋਈ ਰੇਟਿੰਗ ਨਾ ਦੇ ਕੇ ਉਹਨੂੰ ਕੰਡੀਸ਼ਨਲ ਰੇਟ ਦਿੱਤੀ ਜਾਵੇ, ਕਿ ਉਹ ਕੰਡੀਸ਼ਨਲ ਹੋਵੇ ਜਦ ਤੱਕ ਕਿ ਉਹਦਾ ਪਹਿਲਾ ਜਿਹੜਾ ਆ ਉਹਦਾ ਨਹੀਂ ਹੋ ਜਾਂਦਾ, ਆਡਿਟ ਨਹੀਂ ਹੋ ਜਾਂਦਾ, ਉਦੋਂ ਤੱਕ ਉਹਨੂੰ ਕੰਡੀਸ਼ਨਲ ਰੱਖਿਆ ਜਾਵੇ, ਔਰ ਉਹਦੀਆਂ ਜਿਹੜੇ ਲੈਵਲਸ ਰੱਖੇ ਜਾਣ, ਤਾਂ ਕਿ ਉਹਦੇ ਉੱਤੇ ਹਰ ਕੰਪਨੀ ਦਾ ਕੋਈ ਨਾ ਕੋਈ ਉਹਦਾ ਲੈਵਲ ਹੋਣਾ ਚਾਹੀਦਾ, ਨਾ ਕਿ ਹੁਣ ਬਹੁਤ ਘੱਟ ਕੰਪਨੀਆਂ ਜਿਹੜੀਆਂ ਅਨਸੈਟਿਸਫੈਕਟਰੀ ਹੈਗੀਆਂ, ਬਹੁਤ ਘੱਟ ਕੰਪਨੀਆਂ ਸੈਟਿਸਫੈਕਟਰੀ ਹੈਗੀਆਂ, ਲਾਈਕ ਸਿੰਗਲ ਡਿਜਿਟ ਪਰਸੈਂਟੇਜ ਦੇ ਵਿੱਚ ਹੈਗੀਆਂ ਆ, ਠੀਕ ਆ। ਆਈ ਥਿੰਕ 53,000 ਦੇ ਕਰੀਬ ਕੰਪਨੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਕਿ ਕੰਡੀਸ਼ਨਲ ਜਾਂ ਅਨਸੈਟਿਸਫੈਕਟਰੀ ਹੈਗੀਆਂ, ਤੇ ਉਹਦੇ ਵਿੱਚ ਤੁਸੀਂ ਇਹ ਹਿਸਾਬ ਲਓ ਵੀ 88% ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਕੋਈ ਰੇਟਿੰਗ ਨਹੀਂ ਹੈਗੀ। ਸੋ ਬੇਸਿਕਲੀ ਉਹ ਜਦੋਂ ਲੋਡ ਲੈਣ ਜਾਂਦੀਆਂ ਉਹਨਾਂ ਨੂੰ ਲੋਡ ਨਹੀਂ ਮਿਲਦੇ ਹੈਗੇ। ਸੋ ਇਹ ਕੱਲ ਦੀ ਮੀਟਿੰਗ ਦੇ ਵਿੱਚ ਵਿਚਾਰ ਰੱਖੇ ਸੀਗੇ ਤਾਂ ਕਿ ਅਸੀਂ
ਕੱਲ ਦੀ ਮੀਟਿੰਗ ਜਿਹੜੀ ਆ ਸਾਡੇ ਨਾਫਟਾ ਦੇ ਪਲੇਟਫਾਰਮ ਦੇ ਉੱਤੇ ਅਵੇਲੇਬਲ ਸੀਗੀ, ਉੱਥੇ ਸਾਈਨ ਇਨ ਅਵੇਲੇਬਲ ਸੀਗਾ। ਮੇਰੇ ਖਿਆਲ 14-15 ਜਣਿਆਂ ਨੇ ਸਾਈਨ ਅਪ ਕੀਤਾ ਸੀਗਾ, ਪਰ ਮੇਰੇ ਖਿਆਲ ਮੈਂ ਦੇਖਿਆ ਨਹੀਂ, ਸ਼ਾਇਦ 1 ਜਾਂ 2 ਜਣੇ ਵਿੱਚ ਅਟੈਂਡ ਕੀਤੀ ਹੋਊਗੀ ਮੀਟਿੰਗ, ਪਰ ਮੈਂ ਸਾਰੇ 171 ਜਣੇ ਟੋਟਲ ਸੀਗੇ ਵਿੱਚ, ਤੇ ਉਹਨਾਂ ਨੇ ਸਕਰੋਲ ਕਰਕੇ ਦੇਖਿਆ ਸੀਗਾ, ਆਪਣੇ ਸ਼ਾਇਦ 1 ਜਾਂ 2 ਬੰਦੇ ਸੀਗੇ, ਉਸ ਤੋਂ ਬਿਨਾਂ ਆਪਣੇ ਬੰਦੇ ਉੱਥੇ ਹੈ ਨਹੀਂ ਸੀ। ਸੋ ਇਹ ਚੀਜ਼ ਦੀ ਵੀ ਆਪਾਂ ਨੂੰ ਸੋਚ ਰੱਖਣੀ ਚਾਹੀਦੀ ਵੀ ਇਹ ਵਰਚੁਅਲ ਮੀਟਿੰਗ ਹੈਗੀ ਆ, ਇਹਦੇ ਵਿੱਚ ਲਿਸਨਿੰਗ ਸੈਸ਼ਨ ਆ, ਉੱਥੇ FMCSA DOT ਦੇ ਸਾਰੇ ਜਿਹੜੇ ਪਤਵੰਤੇ ਸੱਜਣੇ ਉੱਥੇ ਬੈਠੇ ਆ, ਉਹ ਸੁਣਦੇ ਆ ਗੱਲ ਤੁਹਾਡੀ, ਤੁਹਾਨੂੰ ਮੌਕਾ ਦਿੰਦੇ ਆ ਬੋਲਣ ਦਾ। ਸੋ ਉਹ ਚੀਜ਼ਾਂ ਜਿਹੜੀਆਂ ਆ, ਉਹਨਾਂ ਚੀਜ਼ਾਂ ਵੱਲ ਵੀ ਸਾਡਾ ਧਿਆਨ ਹੋਣਾ ਚਾਹੀਦਾ, ਔਰ ਉਹਨਾਂ ਚੀਜ਼ਾਂ ਬਾਰੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਸੋ ਜਿੱਦਾਂ ਰਮਨ ਜੀ ਤੁਸੀਂ ਰੇਟਿੰਗਸ ਦੀ ਇਹ ਗੱਲ ਕਰ ਰਹੇ ਆ ਵੀ ਪਹਿਲਾਂ ਕਲੀਅਰ ਹੋਵੇ, ਫਿਰ ਜਿਹੜਾ ਉਹ ਅੱਗੇ ਉਹਨਾਂ ਨੂੰ ਅੱਗੇ ਤੋਰਿਆ ਜਾਵੇ। ਬੈਂਕਰਪਸੀ ਦੀ ਵੀ ਤੁਸੀਂ ਗੱਲ ਕੀਤੀ ਵੀ ਰੀਜ਼ਨ ਜਿਹੜਾ ਉਹ ਕੀ ਆ। FMCSA ਨੇ ਕੁਝ ਸੁਝਾਅ ਰੱਖੇ ਆ ਵੀ ਉਹ ਇਸ ਨੂੰ ਬੈਟਰ ਕਰਨ ਦੇ ਲਈ ਕੀ ਕਰਨ ਜਾ ਰਹੇ ਆ, ਕੀ ਕੋਈ ਨਵੇਂ ਬੰਦੇ ਹਾਇਰ ਹੋਣਗੇ ਇਹਨਾਂ ਚੀਜ਼ਾਂ ਦੀ ਰੇਟਿੰਗਸ ਦੇ ਉੱਤੇ ਜਾਂ ਆਡਿਟ ਕਰਨ ਦੇ ਲਈ, ਕੀ ਉਹਨਾਂ ਦਾ ਕੀ ਪਲਾਨ ਹੈ ਇਸ ਚੀਜ਼ ਨੂੰ ਠੀਕ ਕਰਨ ਲਈ? ਦੇਖੋ, ਕੱਲ ਦੀ ਜਿਹੜੀ ਮੀਟਿੰਗ ਸੀ ਇਹ ਲਿਸਨਿੰਗ ਸੈਸ਼ਨ ਹੈ। ਲਿਸਨਿੰਗ ਸੈਸ਼ਨ ਦਾ ਮਤਲਬ ਕੀ ਹੁੰਦਾ ਕਿ FMCSA ਟੇਬਲ ਰੱਖ ਕੇ ਬੈਠੇ ਆ, ਦੇ ਵਾਂਟ ਸੁਣੋ ਉਹਨਾਂ ਦੀ ਸਿਰਫ, ਉਹ ਤੁਹਾਨੂੰ ਸੁਣਨਾ ਚਾਹੁੰਦੇ ਵੀ ਤੁਸੀਂ ਕੀ ਚਾਹੁੰਦੇ ਆ, ਤੁਸੀਂ ਕਿਸ ਤਰ੍ਹਾਂ ਦੇ ਸੁਝਾਅ ਦਿੰਦੇ ਆ। ਸੋ ਉਹ ਜਿਹੜੇ ਸੁਝਾਅ ਆ ਉਹਨਾਂ ਦੇ ਉੱਤੇ ਫਿਰ ਗੌਰ ਕਰਕੇ ਫਿਰ ਜਿਹੜਾ ਰੂਲ ਮੇਕਿੰਗ ਆ ਪ੍ਰੋਸੈਸ ਆ, ਉਹਦੇ ਵਿੱਚ ਚੇਂਜਸ ਜਾਂ ਨਾਟ ਚੇਂਜਸ ਜਾਂ ਕਿੱਦਾਂ ਰੱਖਣਾ ਉਹ ਕਰਨੀਆਂ ਚਾਹੀਦੀਆਂ। ਔਰ ਕੱਲ ਵਾਲੇ ਜਿਹੜਾ ਮੀਟਿੰਗ ਸੈਸ਼ਨ ਸੀਗਾ ਉਹਦੇ ਵਿੱਚ ਪਿਓਰਲੀ ਜਿਹੜਾ ਸੀਗਾ ਕਿ 3 ਰੇਟਿੰਗ ਸਿਸਟਮ ਦੇ ਉੱਤੇ ਹੀ ਸਾਰਿਆਂ ਨੇ ਹਾਂ ਕੀਤੀ, ਜ਼ੋਰ ਪਾਇਆ ਕਿ ਇਹੋ ਹੀ ਰਹਿਣ ਦੇਣਾ ਚਾਹੀਦਾ। ਫਿਟ ਅਨਫਿਟ ਵਾਲਾ ਜਿਹੜਾ ਸੈਟਅਪ ਆ ਉਹ ਬਿਲਕੁਲ ਵੀ ਜਿਹੜਾ ਆ ਉਹ ਵਾਟਰਸ ਨੂੰ ਹੋਰ ਮਡੀ ਕਰ ਦੂਗਾ, ਹੋਰ ਪ੍ਰੋਬਲਮ ਕ੍ਰੀਏਟ ਕਰ ਦੂਗਾ, ਨਾ ਕਿ ਸੋਲਵ ਕਰੂਗਾ। ਇਹ ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰ ਸਕਦੇ ਆ ਫਿਟ ਅਨਫਿਟ ਤੇ ਜਿਹੜਾ 3 ਰੇਟਿੰਗ ਸਿਸਟਮ ਦੇ ਵਿੱਚ ਡਿਫਰੈਂਸ ਕੀ ਆ, ਕਿਉਂ ਫਿਟ ਅਨਫਿਟ ਦੇ ਕਹਿ ਲਓ ਵੀ ਇੰਡਸਟਰੀ ਉਸ ਤੇ ਉਲਟਾ ਤੇ ਰੇਟਿੰਗ ਦੇ ਹੱਕ ਦੇ ਵਿੱਚ ਕਿਉਂ, ਉਹਦੇ ਨਾਲ ਕੀ ਆਪਾਂ ਨੂੰ ਕੀ ਬੈਟਰ ਆ, ਕੀ ਡਿਫਰੈਂਸਿਸ ਆ ਇਹਨਾਂ ਦੇ ਵਿੱਚ? ਸੋ ਬੇਸਿਕਲੀ ਜਿਹੜਾ ਰੇਟਿੰਗ ਸਿਸਟਮ ਹੈਗਾ ਇਸ ਵੇਲੇ FMCSA ਦਾ, ਉਹਦੇ ਵਿੱਚ ਹੈਗਾ ਕਿ ਇੱਕ ਕੰਪਨੀ ਜਿਹੜੀ ਕਿ ਸਾਰੇ ਪੂਰੇ ਆਡਿਟ 'ਚ ਪਾਸ ਹੁੰਦੀ ਹੈ, ਸਾਰਾ ਕੁਝ ਪਾਸ ਹੁੰਦੀ ਹੈ, ਐਵਰੀਥਿੰਗ ਗੁੱਡ ਆ, ਉਹਦਾ ਰੇਟਿੰਗ ਹੁੰਦੀ ਸੈਟਿਸਫੈਕਟਰੀ। ਸੋ ਸੈਟਿਸਫੈਕਟਰੀ ਰੇਟਿੰਗ ਇਜ਼ ਦਾ ਬੈਸਟ ਵਨ ਟੂ ਗੈਟ, ਠੀਕ ਆ। ਹੁਣ ਸੈਟਿਸਫੈਕਟਰੀ ਦਾ ਮਤਲਬ ਇਹ ਆ ਕਿ ਉਸ ਤੋਂ ਬਾਅਦ ਮੰਨ ਲਓ ਤੁਹਾਡੇ ਕਿਤੇ ਰਾਹ ਦੇ ਵਿੱਚ ਰੋਡ ਸਾਈਡ ਇਨਸਪੈਕਸ਼ਨਸ ਹੋਈਆਂ, ਕੋਈ ਐਕਸੀਡੈਂਟ ਹੋ ਗਿਆ, ਕੁਝ ਵੀ ਹੋ ਗਿਆ, ਤੁਹਾਡੇ ਟਿਕਟਸ ਮਿਲ ਰਹੀਆਂ ਡਰਾਈਵਰ ਨੂੰ, ਤੁਹਾਡੇ ਆਪਣੀਆਂ ਆਵਰਸ ਆਫ ਸਰਵਿਸ ਦੀਆਂ ਟਿਕਟ ਮਿਲ ਰਹੀਆਂ, ਆਊਟ ਆਫ ਸਰਵਿਸ ਹੋ ਰਹੇ ਟਰੱਕ। ਸੋ ਉੱਥੇ ਰੈੱਡ ਫਲੈਗ ਹੋ ਜਾਂਦਾ ਕਿ ਇਹ ਕੈਰੀਅਰ ਜਿਹੜਾ ਆ ਇਹ ਪ੍ਰੋਬਲਮ 'ਚ ਆ ਰਿਹਾ ਹੈਗਾ। ਸੋ ਉੱਥੇ ਉਹਨਾਂ ਦੀ ਜਿਹੜੀ ਆ ਇੰਟਰਵੈਂਸ਼ਨ ਕੀਤੀ ਜਾਂਦੀ ਆ ਟੂ ਆਡਿਟ ਦੇ ਉੱਤੇ। ਸੋ ਆਡਿਟ ਜਿਹੜਾ ਆ ਉਹ ਇਮੀਨੈਂਟ ਹੋ ਜਾਂਦਾ, ਜਦੋਂ ਜ਼ਿਆਦਾ ਤੁਹਾਡਾ ਸਕੋਰ ਮਤਲਬ ਕਿ ਖਰਾਬ ਹੋ ਜਾਂਦਾ, ਉਦੋਂ ਤੁਹਾਡੇ ਤੇ ਆਡਿਟ ਦੀ ਜਿਹੜੀ ਆ ਉਹ ਲਾਈਨ ਆ ਜਾਂਦੀ ਆ। ਸੋ ਜਦੋਂ ਤੁਹਾਡਾ ਆਡਿਟ ਹੁੰਦਾ, ਆਡਿਟ ਦੇ ਵਿੱਚ ਤੁਸੀਂ ਉਹ ਜਿਹੜੀਆਂ ਸੈਟਿਸਫੈਕਟਰੀ ਚੀਜ਼ਾਂ ਹੁੰਦੀਆਂ, ਜਾਂ ਜਿੱਦਾਂ ਮੰਨ ਲਓ ਡਰਾਈਵਰ ਹਾਇਰਿੰਗ ਪ੍ਰੋਸੈਸ ਹੈਗਾ ਆ, ਡਰੱਗ ਟੈਸਟਿੰਗ ਹੈਗਾ, ਰੈਂਡਮ ਐਨਰੋਲਮੈਂਟ ਹੈਗੀ ਆ, ਉਸ ਦੇ ਵਿੱਚ ਤੁਹਾਡੇ ਇਕੁਇਪਮੈਂਟ ਹੈਗਾ ਆ, ਉਹਦੇ ਵਿੱਚ ਤੁਹਾਡੀਆਂ ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨਸ ਹੈਗੀਆਂ, ਮਲਟੀਪਲ ਚੀਜ਼ਾਂ ਉੱਤੇ ਵਿਚਾਰ ਕੀਤਾ ਜਾਂਦਾ, ਜਿਨ੍ਹਾਂ ਨੂੰ ਦੇਖ ਕੇ ਜੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਕਿ ਇਹ ਪ੍ਰੋਬਲਮ ਹੈਗੀ ਆ, ਉਹ ਉੱਥੇ ਫਿਰ ਉਹਨੂੰ ਅਨਸੈਟਿਸਫੈਕਟਰੀ ਜਿਹੜੀ ਰੇਟਿੰਗ ਦੇ ਦਿੱਤੀ ਜਾਂਦੀ ਆ। ਔਰ ਅਨਸੈਟਿਸਫੈਕਟਰੀ ਰੇਟਿੰਗ ਦੇ ਬਾਅਦ ਦੇ ਵਿੱਚ ਉਹਨੂੰ ਕੈਰੀਅਰ ਨੂੰ ਕਿਹਾ ਜਾਂਦਾ ਕਿ ਯੂ ਹੈਵ 90 ਡੇਜ਼ ਟੂ ਕਰੈਕਟ ਥੀਸ ਪ੍ਰੋਬਲਮਸ। ਇਹ 90 ਦਿਨ ਦਾ ਟਾਈਮ ਤੁਹਾਡੇ ਕੋਲ ਹੈਗਾ ਆ, 90 ਦਿਨ ਦੇ ਟਾਈਮ ਦੇ ਵਿੱਚ ਤੁਸੀਂ ਇਹ ਪ੍ਰੋਬਲਮਸ ਨੂੰ ਕਰੈਕਟ ਕਰਨਾ ਹੈਗਾ। ਜੇ ਉਹ ਕੈਰੀਅਰ 90 ਦਿਨਾਂ ਦੇ ਵਿੱਚ ਉਹ ਸਾਰੀਆਂ ਪ੍ਰੋਬਲਮਸ ਕਰੈਕਟ ਕਰ ਲੈਂਦਾ, ਔਰ ਕਰੈਕਟ ਕਰਕੇ ਫਿਰ ਦੁਬਾਰਾ ਆਪਣੀ ਜਿਹੜੀ ਆ ਉਹ ਪਲਾਨ ਸਬਮਿਟ ਕਰਦਾ ਕਿ ਮੇਰਾ ਪਲਾਨ ਆਫ ਐਕਸ਼ਨ ਕੀ ਆ ਤੇ ਮੈਂ ਕਿਸ ਤਰ੍ਹਾਂ ਇਹਨੂੰ ਠੀਕ ਕਰਨਾ, ਉਹ ਠੀਕ ਕਰ ਲੈਂਦਾ, ਤੇ ਉਹਨੂੰ ਵਾਪਸ ਜਿਹੜਾ ਸੈਟਿਸਫੈਕਟਰੀ ਦੀ ਰੇਟਿੰਗ ਚਲੀ ਜਾਂਦੀ ਹੈ। ਜੇ ਉਹ ਨਹੀਂ ਕਰ ਪਾਉਂਦਾ, ਉੱਥੇ ਉਹਨੂੰ ਨਹੀਂ ਪੂਰੀਆਂ ਕਰ ਪਾਉਂਦਾ, ਫਿਰ ਉਹਦੀ ਜਿਹੜੀ ਅਥਾਰਟੀ ਆ, ਉਹਦੀ ਜਿਹੜੀ ਅਥਾਰਟੀ ਆਫ ਵਰਕ, ਉਹ ਚਲੀ ਜਾਂਦੀ ਆ ਕੰਡੀਸ਼ਨ। ਉੱਤੇ ਕੰਡੀਸ਼ਨਸ ਲੱਗ ਜਾਂਦੀਆਂ ਕਿ ਆਹ ਹੁਣ ਤੈਨੂੰ ਇੰਨੇ ਦਿਨਾਂ ਦੇ ਵਿੱਚ ਪੂਰਾ ਕਰਨਾ ਹੀ ਪੈਣਾ ਆ, ਕੰਡੀਸ਼ਨਲ ਤੇਰੀ ਅਥਾਰਟੀ ਆ, ਇਸ ਤੋਂ ਬਾਅਦ ਰਿਵੋਕ ਆ, ਇਸ ਤੋਂ ਬਾਅਦ ਤੂੰ ਮਤਲਬ ਕਿ ਰਿਵੋਕ ਕਰ ਦਿੱਤੀ ਜਾਊਗੀ। ਸੋ ਇਹਦੇ ਵਿੱਚ ਇੱਕ ਪ੍ਰੋਸੈਸ ਹੈਗਾ ਕਿ ਜਿੱਥੇ ਸੈਟਿਸਫੈਕਟਰੀ ਤੋਂ ਅਨਸੈਟਿਸਫੈਕਟਰੀ ਤੋਂ ਕੰਡੀਸ਼ਨਲ। ਹੁਣ ਕਈ ਕੰਪਨੀਆਂ ਸਾਲ ਕੰਡੀਸ਼ਨਲ 'ਚ ਕੱਢ ਜਾਂਦੀਆਂ, ਕਈ ਕੰਪਨੀਆਂ ਉਹ ਨਹੀਂ ਅਪਰੂਵ ਹੋ ਪਾਉਂਦੀਆਂ ਜਾਂ ਨਹੀਂ ਪੂਰਾ ਕਰ ਪਾਉਂਦੀਆਂ, ਟਾਈਮ ਬਾਏ ਕਰੀ ਜਾਂਦੀਆਂ ਜਾਂ ਕੁਝ ਵੀ ਕਰੀ ਜਾਂਦੀਆਂ। ਸੋ ਇੱਥੇ ਪ੍ਰੋਸੈਸ ਹੈਗਾ ਇੱਕ ਕਿ ਹਾਂ ਠੀਕ ਆ,
ਇੱਕ ਕਿਸੇ ਥਾਂ ਤੇ ਇਹ ਵੀ ਚੀਜ਼ ਆ ਕਿ ਇਹਦੇ ਵਿੱਚ ਕਈ ਜਿਹੜੀਆਂ ਗਲਤ ਕੰਪਨੀਆਂ ਹੈਗੀਆਂ ਉਹਨਾਂ ਨੂੰ ਹੋਰ ਜ਼ਿਆਦਾ ਟਾਈਮ ਮਿਲ ਜਾਂਦਾ ਗਲਤੀਆਂ ਕਰਨ ਦਾ, ਹੋਰ ਜ਼ਿਆਦਾ ਜਿਹੜਾ ਪ੍ਰੋਸੈਸ ਹੋ ਜਾਂਦਾ। ਪਰ ਉਹਦੇ ਨਾਲ ਨਾਲ ਕਈ ਸਹੀ ਬੰਦੇ ਵੀ ਆ ਜਿਨ੍ਹਾਂ ਦੇ ਕੋਲ ਅਣਜਾਣਪੁਣੇ 'ਚ ਗਲਤੀਆਂ ਹੁੰਦੀਆਂ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਕੋਲ ਗਲਤੀਆਂ ਹੁੰਦੀਆਂ, ਸੋ ਉਹਨਾਂ ਨੂੰ ਸੁਧਾਰਨ ਦਾ ਮੌਕਾ ਮਿਲ ਜਾਂਦਾ। ਪਰ ਜਿਹੜੀ ਅਨਫਿਟ ਤੇ ਫਿਟ ਆ ਉਹ ਆ ਕਿ ਜੇ ਫਿਟ ਆ ਤੇ ਉਹਦੀ ਕੋਈ ਰੇਟਿੰਗ ਨਹੀਂ ਗੀ, ਉੱਥੇ ਕੁਝ ਨਹੀਂ ਲਿਖਿਆ ਕੰਪਨੀ ਤੇ ਇੱਕ ਦਿਨ ਆਣ ਕੇ ਤੁਹਾਡਾ ਆਡਿਟ ਹੋਇਆ ਤੇ ਤੁਸੀਂ ਅਨਫਿਟ ਹੋ ਗਏ ਤੇ ਉੱਥੇ ਤੁਹਾਡਾ ਇੱਕ ਹਿਸਾਬ ਨਾਲ ਸਵਿਚ ਆਫ ਹੋ ਗਿਆ, ਦੈਟਸ ਇਟ। ਸੋ ਉਹ ਚੀਜ਼ ਜਿਹੜੀ ਆ ਉਹ ਡੇਂਜਰਸ ਹੈਗੀ ਆ ਬਹੁਤ ਜਾਣਿਆਂ ਲਈ। ਸੋ ਇਸ ਕਰਕੇ ਉਹਦੀ ਆਪੋਜੀਸ਼ਨ ਹੋਈ ਆ, ਕਾਫੀ ਆਪੋਜੀਸ਼ਨ ਹੋਈ ਆ ਉਹਦੀ ਕਿ ਨਹੀਂ ਹੋਣਾ ਚਾਹੀਦਾ ਇਹ, ਬਈ ਇਹਦਾ ਜਿਹੜਾ ਰੇਟਿੰਗ ਸਿਸਟਮ ਆ ਉਹੋ ਹੀ ਰਹਿਣਾ ਚਾਹੀਦਾ ਜਿਹੜਾ ਇਸ ਵੇਲੇ ਐਗਜ਼ਿਸਟਿੰਗ ਹੈ। ਠੀਕ ਹੈ ਜੀ। ਤੇ ਆਪਣੇ ਨਾਲ ਕਾਲਰਸ ਵੀ ਜੁੜ ਰਹੇ ਆ ਹਰਜੋਤ ਜੀ, ਰਮਨ ਜੀ, ਤੇ ਆਪਾਂ ਉਹਨਾਂ ਦੀਆਂ ਵੀ ਕਾਲਸ ਲੈਣੇ। ਸਰੋਤੇ ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਸਟੂਡੀਓ ਦਾ ਹੈ 408272 ਜਾਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ 4082725200। ਜੁੜੇ ਨੇ ਜੀ ਆਪਣੇ ਨਾਲ ਸੰਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਬੋਲ ਰਿਹਾ ਜੀ ਸ਼ਿਕਾਗੋ ਤੋਂ ਜੀ। ਹਾਂਜੀ ਮੇਰਾ ਕੁਐਸਚਨ ਇਹ ਸੀਗਾ ਜੀ, ਐਕਚੁਅਲੀ ਮੇਰੀ ਅਥਾਰਟੀ ਆਲਮੋਸਟ 3 ਸਾਲ ਪੁਰਾਣੀ ਹੈਗੀ ਆ ਤੇ ਕਦੀ ਕੋਈ ਵਾਇਲੇਸ਼ਨ ਨਹੀਂ ਹੋਈ, ਕਦੀ ਕੋਈ ਕਿਸੇ ਬ੍ਰੋਕਰ ਨਾਲ ਕਿਸੇ ਵੀ ਸ਼ਿਪਰ ਨਾਲ ਕਦੀ ਕੋਈ ਪ੍ਰੋਬਲਮ ਨਹੀਂ ਹੋਈ। ਤੇ 2-3 ਹਫ਼ਤੇ ਪਹਿਲੇ ਆਲ ਸਡਨ ਜਿਹੜੀ ਇੱਕ ਹਾਈਵੇ ਕੰਪਨੀ ਹੈਗੀ ਬ੍ਰੋਕਰਾਂ ਦੀ ਜਿਹੜੀ ਮਤਲਬ ਕਿ ਸਾਰਾ ਜਿਹੜਾ ਪੇਪਰ ਵਰਕ ਵਗੈਰਾ ਲੈਂਦੀ ਹੈਗੀ, ਚੈੱਕ ਕਰਦੀ ਹੈਗੀ ਆ, ਉਹਨਾਂ ਨੇ ਰੈੱਡ ਅਲਰਟ ਪਾਤਾ ਤੇ ਮੈਨੂੰ ਇੱਕਦਮ ਲੋਡ ਮਿਲਣੇ ਬੰਦ ਹੋ ਗਏ। ਤੇ ਜਿਸਲੇ ਮੈਂ ਕੁਝ ਬ੍ਰੋਕਰਾਂ ਨਾਲ ਇਨਵੈਸਟੀਗੇਟ ਕੀਤੀ ਹੈਗੀ ਤੇ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਕਿ ਕਿਸੇ ਹੋਰ ਦੀ ਕੰਪਨੀ ਹੈਗੀ ਆ, ਉਹਦਾ ਟੋਟਲੀ ਡਿਫਰੈਂਟ DOT ਹੈਗਾ ਵਾ, ਤੇ ਉਹ ਕਹਿੰਦੇ ਕਿ ਉਹਦਾ ਕੋਈ ਫਰੇਟ ਦੀ ਕੋਈ ਚੋਰੀ ਦੀ ਕੋਈ ਪ੍ਰੋਬਲਮ ਹੋਈ ਹੈ, ਪਰ ਸਮਹਾਉ ਉਹਦਾ IP ਐਡਰੈਸ ਜਿਹੜਾ ਹੈਗਾ ਮੇਰੇ IP ਐਡਰੈਸ ਨਾਲ ਰਲ ਗਿਆ। ਅੱਛਾ। ਤੇ ਉਸ ਉੱਤੇ ਉਹਨਾਂ ਨੇ ਮੈਨੂੰ ਮਤਲਬ ਕਿ ਰੈੱਡ ਫਲੈਗ ਕਰ ਦਿੱਤਾ, ਜਦ ਕਿ ਮੇਰੀ ਕੋਈ ਪ੍ਰੋਬਲਮ ਵੀ ਨਹੀਂ ਹੈ। ਤੇ ਹੁਣ ਮੈਂ ਕਨਫਿਊਜ਼ ਆ ਹੁਣ ਮੈਂ, ਕਿਉਂਕਿ FMC ਵੱਲੋਂ ਮੈਨੂੰ ਕੁਛ ਨਹੀਂ ਆਇਆ ਤੇ ਬਸ ਉਹੀ ਹਾਈਵੇ ਵਾਲਿਆਂ ਨੇ ਜਿਹੜੇ ਹੈਗੇ ਆ ਇਹਨਾਂ ਨੇ ਮੈਨੂੰ ਰੈੱਡ ਫਲੈਗ ਕਰ ਦਿੱਤਾ। ਉਹਦੇ ਕਰਕੇ ਜਿਹੜੇ ਬ੍ਰੋਕਰ ਉਹ ਯੂਜ਼ ਕਰਦੇ ਆ ਉਹਨਾਂ ਨੇ ਮੈਨੂੰ ਲੋਡ ਦੇਣੇ ਬੰਦ ਕਰ ਦਿੱਤੇ ਹੈਗੇ ਆ। ਤੇ ਮੈਂ ਮਤਲਬ ਕਿ ਕੀ ਕਰ ਸਕਦਾ ਹੁਣ ਇਹਨੂੰ ਫਿਕਸ ਕਰਨ ਲਈ? ਭਾਜੀ ਇਹਦੇ ਵਿੱਚ ਜਿਹੜਾ ਹਾਈਵੇ ਜਿਹੜੀ ਐਪ ਹੈਗੀ ਆ ਉਹ ਕਾਫੀ ਹੱਦ ਤੱਕ ਜਿਹੜੇ ਕੈਰੀਅਰਸ ਦੇ ਨਾਲ ਕੰਮ ਕਰਦੀ ਹੈਗੀ ਆ, ਉਹ ਮੰਨਦੀ ਹੈਗੀ ਆ, ਉਹਨਾਂ ਦੀਆਂ ਕਾਲ ਰਿਟਰਨ ਕਰਦੀ ਹੈਗੀ ਆ। ਸੋ ਤੁਸੀਂ ਹਾਈਵੇ ਦੇ ਨਾਲ ਕੰਮ ਜ਼ਰੂਰ ਉਹਨਾਂ ਦੇ ਨਾਲ ਕੰਟੈਕਟ ਰੱਖੋ, ਉਹਨਾਂ ਨਾਲ ਕੰਮ ਜਿਹੜਾ ਹੈ ਕੋਸ਼ਿਸ਼ ਕਰੋ ਵੀ ਇਹਨੂੰ ਠੀਕ ਕਰਨ ਦੀ, ਕਿਉਂਕਿ ਪ੍ਰੋਬਲਮ ਜਿਹੜੀ ਆ ਹਾਈਵੇ ਦੇ ਮਤਲਬ ਕਿ ਕਾਫੀ ਮੇਰੇ ਖਿਆਲ ਇਹ ਇਸ਼ੂ ਜਿਹੜੇ ਕਾਫੀ ਆ ਰਹੇ ਹੈਗੇ ਆ, ਕਿਉਂਕਿ IP ਐਡਰੈਸ ਕਦੀ ਸੇਮ ਨਹੀਂ ਹੋ ਸਕਦਾ। IP ਐਡਰੈਸ ਕਿਸੇ ਦੋ ਬੰਦਿਆਂ ਦਾ ਸੇਮ ਨਹੀਂ ਹੋ ਸਕਦਾ। ਸੋ ਇਸ ਕਰਕੇ ਆਈ ਥਿੰਕ ਇਹ ਜਿਹੜਾ ਰੀਜ਼ਨ ਦਿੱਤਾ ਜਾਂਦਾ ਆ, ਇਹ ਰੀਜ਼ਨ ਬਿਲਕੁਲ ਇਨਵੈਲਿਡ ਹੈਗਾ, ਕਿਉਂਕਿ IP ਐਡਰੈਸ ਜਿਹੜਾ ਆ ਉਹ ਚੈਲੰਜ ਕੀਤਾ ਜਾ ਸਕਦਾ ਕਿ ਇੱਕ IP ਐਡਰੈਸ ਦੋ ਕੰਪਨੀਆਂ ਦਾ ਨਹੀਂ ਹੋ ਸਕਦਾ। ਕਿਤੇ ਪਿੱਛੇ ਜੇ ਮੈਨੂੰ ਕਾਫੀ ਕੰਪਲੇਂਟਸ ਜਿਹੜੀਆਂ ਉਹਨਾਂ ਵਿੱਚ ਸੁਣਨ ਨੂੰ ਮਿਲਿਆ ਸੀਗਾ ਕਿ ਸਾਡਾ DOT ਨੰਬਰ ਜਾਂ ਸਾਡਾ ਟਰੱਕ ਦਾ ਵਿਨ ਨੰਬਰ ਦਾ ਇੱਕ ਨੰਬਰ ਗਲਤ ਹੋ ਗਿਆ, ਉਹਦੇ ਕਰਕੇ ਸਾਡਾ ਟਰੱਕ ਜਿਹੜਾ ਉਹ ਇੱਕ ਲਿਸਟਿੰਗ 'ਚ ਆ ਗਿਆ। ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਹੋ ਸਕਦੀਆਂ, ਪਰ IP ਐਡਰੈਸ ਦੋ ਕੰਪਨੀਆਂ ਦਾ ਸੇਮ ਹੋਣਾ ਨਾਮੁਮਕਿਨ ਹੈ, ਕਿਉਂਕਿ ਇਹ IP ਐਡਰੈਸ ਇੱਕ ਐਸੀ ਚੀਜ਼ ਹੈਗੀ ਹੈ ਕਿ ਜਿਹੜੀ ਇੱਕ ਕੰਪਨੀ, ਇੱਕ ਲੋਕੇਸ਼ਨ, ਇੱਕ ਆਫਿਸ ਦਾ ਇੱਕ ਹੀ ਹੋ ਸਕਦਾ ਆ, ਉਹ ਮਲਟੀਪਲ ਨਹੀਂ ਹੋ ਸਕਦਾ। ਪਰ ਰਮਨ ਜੀ ਜਿਹੜੇ ਸਕੈਮ ਕਰ ਰਹੇ ਆ ਜਾਂ ਜਿੱਦਾਂ ਇਹਨਾਂ ਨੇ ਕਿਹਾ ਚੋਰੀ ਵਾਲਾ ਆ, ਹੋ ਸਕਦਾ ਉਹ ਅੱਜ ਕੱਲ੍ਹ ਇੰਨੇ ਹੁਸ਼ਿਆਰ ਆ, ਟੈਕ ਸੇਵੀ ਵੀ ਬੜੇ ਆ, ਵੀ ਜਿੱਦਾਂ ਫੋਨ ਨੰਬਰ ਸਪੂਫ ਹੋ ਕੇ ਨਹੀਂ ਆ ਜਾਂਦੇ ਸਕੈਮ ਕਾਲ ਦੇ ਲਈ, ਤੁਹਾਨੂੰ ਤੁਹਾਡੇ ਪਰਿਵਾਰ ਦਾ ਹੀ ਨੰਬਰ ਦਿਖਣ ਲੱਗ ਜਾਂਦਾ ਕਈ ਵਾਰੀ, ਇੱਦਾਂ ਹੀ ਤਾਂ ਨਹੀਂ ਕਰੀ ਜਾਂਦੇ ਉਹ ਵੀ? ਹੋ ਸਕਦਾ ਹੈ, ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਕਿਉਂਕਿ ਮੈਂ ਅਜੇ ਤੱਕ ਉੱਥੋਂ ਤੱਕ ਨਹੀਂ ਮੈਨੂੰ ਪਤਾ ਹੈਗਾ, ਸ਼ਾਇਦ ਹੋ ਸਕਦਾ ਇੱਦਾਂ ਦਾ ਕੋਈ ਚੱਕਰ ਹੋਵੇ, ਇੱਦਾਂ ਦੀ ਕੋਈ ਚੀਜ਼ ਹੋਵੇ, ਪਰ ਡੈਫੀਨੇਟਲੀ ਜਿਹੜਾ IP ਐਡਰੈਸ ਦਾ ਸੇਮ ਹੋਣਾ ਹੈ ਨਾ, ਉਹ ਬਹੁਤ ਹੀ ਮੁਸ਼ਕਿਲ ਹੈਗਾ ਆ। ਤੁਸੀਂ ਹਾਈਵੇ ਕੰਪਨੀ ਨੂੰ ਆਪਣੇ ਪ੍ਰੂਫ ਸਬਮਿਟ ਕਰ ਸਕਦੇ ਆ ਕਿ ਤੁਸੀਂ ਉਦੋਂ ਉਸ ਵੇਲੇ ਜਦੋਂ ਇਹ ਸਭ ਕੁਝ ਹੋਇਆ ਕਿੱਥੇ ਸੀਗੇ, ਕੀ ਸੀਗੇ। ਕੋਸ਼ਿਸ਼ ਕਰੋ ਉਹਨਾਂ ਨਾਲ ਵਰਕਆਊਟ ਕਰਨ ਦੀ, ਜੇ ਨਹੀਂ ਵਰਕਆਊਟ ਹੁੰਦਾ ਤੇ ਫਿਰ ਦੂਸਰਾ ਸਟੈਪ ਜਿਹੜਾ ਉਹ ਲਾਇਰ ਦਾ ਹੈਗਾ ਆ। ਸੋ ਲਾਇਰ ਦੇ ਨਾਲ ਗੱਲ ਕੀਤੀ ਜਾ ਸਕਦੀ ਆ। ਆਈ ਥਿੰਕ ਕਿ ਅਸੀਂ ਕਾਫੀ ਕਲੋਜ਼ ਹੈਗੇ ਆ ਇਸ ਸੈਟਅਪ ਕਰਨ ਦੇ ਕਿ ਜਿੱਥੇ ਅਸੀਂ ਇਹੋ ਜਿਹੇ ਜਿਹੜੇ ਕੇਸਿਸ ਆ ਉਹਨੂੰ ਚੈਲੰਜ ਕਰ ਸਕੀਏ ਲਾਇਰ ਦੇ ਥਰੂ, ਕਿਉਂਕਿ ਇਹ ਕੰਪਲੇਂਟ ਜਿਹੜੀ ਆ ਖਾਸ ਕਰਕੇ ਜਿਹੜੀ ਆ ਹਾਈਵੇ ਵਾਲੀ ਐਪ ਦੀ ਤਾਂ ਇੰਨੀ ਜ਼ਿਆਦਾ ਨਹੀਂ ਆ ਰਹੀ, ਪਰ ਜਿੰਨੀ ਜ਼ਿਆਦਾ ਕੈਰੀਅਰ 411 ਦੀ ਕੰਪਲੇਂਟ ਹੈਗੀ ਆ, ਉਹਨਾਂ ਨੇ ਜਿੰਨਾ ਕੁ ਦੁਖੀ ਕੀਤਾ ਹੋਇਆ ਕੰਪਨੀਆਂ ਨੂੰ, ਸੋ ਉਹਨਾਂ ਦੀ ਕੰਪਲੇਂਟ ਬਹੁਤ ਜ਼ਿਆਦਾ। ਜੀ ਥੈਂਕ ਯੂ। ਹਾਂਜੀ ਮੈਂ ਐਕਚੁਅਲੀ ਹਾਈਵੇ ਵਾਲਿਆਂ ਨਾਲ ਵੀ ਕਾਫੀ ਕੰਟੈਕਟ ਕੀਤਾ, ਪਰ ਉਹ ਮੈਨੂੰ ਬਾਰ-ਬਾਰ ਇਹੀ ਮੈਸੇਜ ਆਉਂਦਾ ਕਿ ਅੰਡਰ
investigation, then we will let you know when we have answer. ਹਾਂਜੀ, ਉਹ ਉਹਨਾਂ ਦੇ ਨਾਲ ਹੀ ਆ, ਪਰ ਫਿਰ ਅਗੇਨ ਅਲਟੀਮੇਟਲੀ I mean you might have to go through to send them a letter ਕਿ what you're doing. I mean it's not like ਕਿ ਤੁਸੀਂ ਹੁਣ 2 ਹਫ਼ਤੇ ਇਨਵੈਸਟੀਗੇਸ਼ਨ 'ਚ ਬੈਠੇ ਰਹੋਗੇ ਤੇ ਮੈਂ ਘਰੇ ਬੈਠਾ ਰਹੂੰ ਕੰਮ ਤੋਂ, so that is something that they need to clear up very quickly. ਠੀਕ ਹੈ ਜੀ, ਮਿਹਰਬਾਨੀ ਜੀ। ਹਾਂਜੀ, ਬਹੁਤ ਬਹੁਤ ਥੈਂਕ ਯੂ ਜੀ, ਸ਼ੁਕਰੀਆ, ਧੰਨਵਾਦ। ਓਕੇ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਅਮਰਜੀਤ ਜੀ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਥੋਂ ਕੈਨੇਡਾ ਤੋਂ ਬਰੈਂਪਟਨ ਤੋਂ ਬੋਲਦਾ ਸੀ, ਹਨਾ। ਹਾਂਜੀ ਭਾਜੀ, ਸਾਡੇ ਇੱਥੇ ਜਿਹੜੇ ਡੀਲਰਾਂ ਦੀ ਗੱਲ ਕਰਨੀ ਚਾਹੁੰਦਾ ਮੈਂ, ਇੱਕ ਨਵਾਂ ਫਰਾਡ ਇੱਥੇ ਸਾਹਮਣੇ ਆਇਆ ਜੀ। ਕਾਫੀ ਮੁੰਡੇ, 3-4 ਮੁੰਡੇ ਆਏ ਆ ਤੇ ਮੀਡੀਆ ਤੇ ਵੀ ਆਏ 1-2 ਚੋਂ ਨਾ। ਸਾਡੇ ਡੀਲਰ ਪਤਾ ਕੀ ਕਰਦੇ ਜੀ, ਤੁਹਾਡੇ ਤੇ USA ਤੋਂ ਟਰੱਕ ਲੈ ਜਾਂਦੇ, 13 ਲੱਖ ਮੀਲ ਚੱਲਿਆ, 14 ਲੱਖ, ਉਹਦਾ ਮੀਟਰ ਪਿੱਛੇ ਕਰਕੇ 5 ਲੱਖ 6 ਲੱਖ ਦੇ ਵੇਚੀ ਜਾਂਦੇ ਆ। ਤੇ ਸਾਡੇ ਇੱਥੇ ਉਹ ਚੀਜ਼ ਦੀ ਕੋਈ ਸੁਣਵਾਈ ਹੈ ਨਹੀਂ। ਜਦੋਂ ਉਹ USA ਨਾਲ ਸੰਪਰਕ ਕਰਦੇ ਆ, ਤੁਹਾਡੇ ਇੱਥੇ ਜਿੱਥੋਂ ਟਰੱਕ ਜਾਂਦਾ ਉਹ ਉਹਨਾਂ ਨੂੰ ਕੁਛ ਨਹੀਂ ਦੱਸਦੇ ਜੀ। ਇਹਦੇ ਬਾਰੇ ਰਮਨ ਭਾਜੀ ਕੋਲ ਹੈਗੀ ਕੋਈ ਜਾਣਕਾਰੀ, ਇਹਦੇ ਲਈ ਕੀ ਕੀਤਾ ਜਾਵੇ? ਤੇ ਕੋਰਟ 'ਚ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਠੀਕ ਹੈ ਜੀ। ਅਸੀਂ ਵੱਧ ਤੋਂ ਵੱਧ ਇਹੋ ਹੀ ਕਹਿ ਸਕਦੇ ਕਿ ਪੁਲਿਸ ਕੋਲ ਜਾਇਆ ਜਾ ਸਕਦਾ, ਕੋਰਟ ਕੋਲ, ਕਿਉਂਕਿ ਇਹ ਤਾਂ ਸਿੱਧਾ ਹੀ ਫਰਾਡ ਹੈਗਾ ਆ ਇਹ। ਆਈ ਡੋਂਟ ਨੋ ਕਿ ਕੋਰਟ ਦੇ ਵਿੱਚ ਜਾਂ ਪੁਲਿਸ ਦੇ ਕੋਲ ਕੋਈ ਸੁਣਵਾਈ ਕਿਉਂ ਨਹੀਂ ਹੈਗੀ। ਆਈ ਰੀਅਲੀ, ਮੈਨੂੰ ਕਿਉਂਕਿ ਉਹਦਾ ਕੈਨੇਡੀਅਨ ਲਾਜ਼ ਦਾ ਜ਼ਿਆਦਾ ਪਤਾ ਨਹੀਂ ਹੈਗਾ, ਪਰ ਡੈਫੀਨੇਟਲੀ ਇਹ ਤਾਂ ਸਿੱਧਾ ਜਿਹੜਾ ਫਰਾਡ ਹੈਗਾ ਆ ਡੀਲਰਸ਼ਿਪ ਦੇ। ਇੱਥੇ ਰਮਨ ਜੀ ਇਹ ਦੱਸ ਦਿਓ, ਜਾਂ ਜਿਹੜਾ ਕੋਈ ਟਰੱਕ ਖਰੀਦਣ ਵਾਲਾ ਆ, ਮੀਟਰ ਟੈਂਪਰਿੰਗ ਹੋਈ ਆ, ਉਹਦਾ ਕਿੱਦਾਂ ਪਤਾ ਲੱਗਦਾ? ਉਹ ਮੈਂ ਐਗਜ਼ੈਕਟਲੀ ਤੇ ਨਹੀਂ ਦੱਸ ਸਕਦਾ ਕਿ ਕਿਸ ਤਰ੍ਹਾਂ ਪਤਾ ਲੱਗਦਾ ਹੈਗਾ, ਕਿਉਂਕਿ ਤੁਹਾਡੇ ਆਵਰਸ ਜਿਹੜੇ ਚੱਲੇ ਹੁੰਦੇ ਆ, ਇੰਜਨ ਆਵਰਸ ਚੱਲੇ ਹੁੰਦੇ ਆ, ਤੇ ਮੀਟਰ ਜਿਹੜਾ ਆਪਣਾ ਮਾਈਲਸ ਚੱਲੇ ਹੁੰਦੇ ਆ, ਉਹਨਾਂ ਦੀ ਕੈਲਕੂਲੇਸ਼ਨ ਦੇ ਨਾਲ ਪਤਾ ਲੱਗ ਜਾਂਦਾ ਕਿ ਕਈ ਵਾਰੀ ਐਕਸੈਸਿਵ ਜਿਹੜੇ ਮਾਈਲਸ ਆ ਉਹ ਹੋਏ ਆ, ਜਾਂ ਕਿਸ ਤਰ੍ਹਾਂ ਹੈਗਾ, ਜਾਂ ਜੇ ਤੁਹਾਡਾ ਮੰਨ ਲਓ ਮਾਈਲਸ ਘੱਟ ਚੱਲੇ ਆ, ਇੰਜਨ ਆਵਰ ਬਹੁਤ ਜ਼ਿਆਦਾ ਚੱਲੇ ਆ। ਸੋ ਕਈ ਜਿਹੜੇ ਕ੍ਰਾਈਟੇਰੀਆ ਹੁੰਦੇ ਆ। ਮੈਂ ਐਕਚੁਅਲੀ ਰਿਕੁਐਸਟ ਕਰੂੰਗਾ ਕਿਸੇ ਨੂੰ ਵੀ ਜੇ ਕੋਈ ਜਾਣਦਾ ਹੋਵੇ ਤਾਂ ਪਲੀਜ਼ ਸਾਨੂੰ ਇੱਕ ਵਾਰੀ ਕਾਲ ਕਰਕੇ, ਕੋਈ ਮਕੈਨਿਕ ਆ ਉਹਨੂੰ ਪਤਾ ਹੈ ਵੀ ਕਿੱਦਾਂ ਦੇਖ ਸਕਦੇ ਆ। ਕਿਉਂਕਿ ਮੈਂ ਮਕੈਨਿਕ ਨਹੀਂ ਹੈਗਾ ਔਰ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਕਿਸ ਤਰ੍ਹਾਂ ਪਤਾ ਲੱਗਦਾ, ਪਰ ਡੈਫੀਨੇਟਲੀ ਜੇ ਕਿਸੇ ਨੂੰ ਪਤਾ ਹੈਗਾ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ। ਇੰਜਨ ਆਵਰ ਜ਼ਰੂਰ ਚੈੱਕ ਕਰਨਾ ਜੀ। ਪਰ ਇਹ ਡੈਫੀਨੇਟਲੀ ਫਰਾਡ ਹੈ ਰਾਜਕਰਨ। ਹਾਂਜੀ, ਨਹੀਂ ਇਹ ਤਾਂ ਸ਼ਰੇਆਮ ਆ, ਇਹ ਤਾਂ ਫੈਡਰਲ ਜਿਹੜਾ ਇਹ ਹੈਗਾ ਆ। ਤੁਸੀਂ ਇੱਥੇ ਇਹੀ ਹੈ ਨਾ ਵੀ ਜਿੱਦਾਂ ਇਧਰੋਂ ਕਾਰਾਂ ਲੈ ਕੇ ਉਧਰ ਸਾਊਥ ਅਫਰੀਕਾ ਨੂੰ ਲੈ ਜਾਂਦੇ ਆ। ਆਹੋ, ਤੇ ਨਾਈਜੀਰੀਆ 'ਚ ਕਿੰਨੀਆਂ ਵਿਕੀਆਂ, ਕੈਨੇਡਾ ਦੀਆਂ ਗੱਡੀਆਂ ਜਿਹੜੀਆਂ ਅਫਰੀਕਾ 'ਚ ਲੱਭਣ ਰਹੀਆਂ ਸੀਗੀਆਂ। ਇਹ ਤਾਂ ਬਹੁਤ ਉੱਥੇ ਚੱਲ ਰਿਹਾ ਕੰਮ। ਇਹਨਾਂ ਨੂੰ ਨਾ ਜਿਹੜਾ ਨੈਸ਼ਨਲ ਮੀਡੀਆ ਆ, ਗਲੋਬ ਐਂਡ ਮੇਲ, ਟੋਰਾਂਟੋ ਸਟਾਰ, ਇਦਾਂ ਦੇ ਜਿਹੜੇ ਨਿਊਜ਼ ਪੇਪਰ ਆ ਜਾਂ ਉੱਥੇ ਦੇ ਚੈਨਲ ਆ, CBC ਵਗੈਰਾ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਆਹ ਕੁਝ ਹੋ ਰਿਹਾ ਹੈ, ਉਹ ਕਰੂਗੇ ਇਨਵੈਸਟੀਗੇਟਿਵ ਸਟੋਰੀ। ਟੈਕਸਟ ਆਇਆ ਹੈਗਾ ਰਾਜਕਰਨ ਵੀ ਇਹਦਾ ਜਿਹੜਾ ਹੈਗਾ ਆਪਣਾ ਇਹੋ ਜਿਹਾ ਜਿਹੜਾ ਮਸਲਾ ਹੈਗਾ ਉਹ ਤੁਸੀਂ DMV ਜਿਹੜੀ ਤੁਹਾਡੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਹੈਗਾ ਉਹਨਾਂ ਨੂੰ ਰਿਪੋਰਟ ਕਰ ਸਕਦੇ, ਕਿਉਂਕਿ ਡੀਲਰ ਲਾਇਸੈਂਸ ਜਿਹੜਾ DMV ਇਸ਼ੂ ਕਰਦਾ ਹੈਗਾ। ਠੀਕ ਹੈ ਜੀ, ਥੈਂਕ ਯੂ ਗੁਰਜੀਤ ਜੀ। ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਬਾਕੀ ਜੇ ਕਿਸੇ ਦੇ ਕੋਲ ਹੋਵੇ, ਜਦੋਂ ਤੁਸੀਂ ਪ੍ਰੀ ਬਾਇੰਗ ਇਨਸਪੈਕਸ਼ਨ ਕਰਦੇ ਹੋ, ਉਹਦੇ ਵਿੱਚ ਆ ਕਿੱਦਾਂ ਦੇਖਣਾ ਆ ਇੰਜਨ ਐਵਰਸ, ਉਹ ਜੇ ਇਹ ਮੀਟਰ ਪਿੱਛੇ ਕਰ ਲੈਂਦੇ, ਹੋ ਸਕਦਾ ਇੰਜਨ ਆਵਰ ਵੀ ਪਿੱਛੇ ਕਰ ਲੈਂਦੇ ਹੋਣ। ਤੇ ਉਹ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਮਾਈਲੇਜ ਕੈਨ ਬੀ ਚੈੱਕ ਥਰੂ ਸਰਵਿਸ ਰੈਕੋਰਡ ਆਫ ਡੀਲਰਸ਼ਿਪ। ਸੋ ਪਰ ਡੀਲਰਸ਼ਿਪ ਜਦੋਂ ਚੋਰੀ ਦਾ ਵੇਚ ਰਹੀ ਹੈ ਤਾਂ ਫਿਰ ਡੀਲਰਸ਼ਿਪ ਨੇ ਰੈਕੋਰਡ ਥੋੜੀ ਦੇਣਾ ਹੈ। ਹਾਂ, ਇਹ ਆ ਵੀ ਕਿੱਥੋਂ ਆਇਆ, ਕਿੱਥੋਂ ਤੁਰਿਆ, ਇਹ ਕੰਮ ਔਖਾ। ਨਾਲੇ ਦੂਜੇ ਮੁਲਕ ਦੇ ਵਿੱਚ ਜਾ ਕੇ ਜਦੋਂ ਵੇਚ ਰਹੇ, ਉਦੋਂ ਤੱਕ ਹੋਰ ਵੀ ਕੰਮ ਲਿਮਿਟਡ ਜਿਹੜਾ ਉਹ ਬਣ ਜਾਂਦਾ ਹੈ। ਰਾਜਕਰਨ, ਇੱਕ ਹੋਰ ਜਿਹੜੀ ਨਿਊਜ਼ ਆ ਉਹ ਮੈਂ ਸਾਂਝੀ ਕਰਨੀ ਚਾਹੁੰਦਾ। ਟੈਕਸਟ ਮੈਸੇजेस ਸਕੈਮਰਸ ਦੇ ਆ ਰਹੇ ਬਹੁਤ ਜ਼ਿਆਦਾ। ਠੀਕ ਹੈ। ਮਲਟੀਪਲ ਸਟੇਟਸ ਦੇ ਵਿੱਚ ਜਿਹੜੀ ਟੋਲ ਪੇਮੈਂਟ ਹੈਗੀ ਆ ਤੁਹਾਡੀ, ਉਹਨੂੰ ਅਵੋਇਡ ਕਰਨ ਲਈ ਉਹਦੇ ਮਤਲਬ ਕਿ ਤੁਹਾਨੂੰ ਕਹਿੰਦੇ ਆ ਵੀ ਤੁਹਾਨੂੰ ਇੰਨੇ ਟੋਲ ਪੇਮੈਂਟ ਜਿੰਦੀ ਉਹਦੀ ਪੈਨਲਟੀਜ਼ ਅਵੋਇਡ ਕਰਨ ਲਈ ਸੋ ਇੰਨੇ ਪੈਸੇ ਜਿਹੜੇ ਆ ਤੁਹਾਨੂੰ ਰਾਈਟ ਵੇ ਪੇ ਕਰਨ ਦੀ ਲੋੜ ਹੈਗੀ ਆ। ਸੋ ਇਹ ਜਿਹੜੀ FBI ਹੈਗੀ ਆ ਉਹ ਅਨਾਉਂਸ ਕਰ ਰਹੀ ਹੈਗੀ ਆ ਕਿ ਇਹ ਰੈਂਡਮਲੀ ਸੈੱਲ ਫੋਨ ਦੇ ਉੱਤੇ ਮੈਸੇਜ ਆਉਂਦੇ ਆ ਕਿ ਜਿਹੜੇ ਤੁਹਾਡੇ ਓਹਾਇਓ ਟਰਨਪਾਈਕ ਦੇ ਜਿਹੜੇ 5 ਲੱਖ ਦੇ ਕਰੀਬ ਅਲਰਟਸ ਆਏ ਹੈਗੇ ਕਸਟਮਰਸ ਨੂੰ ਕਿ ਜਿਹੜੇ ਈਜ਼ੀ ਪਾਸ ਹੈਗੇ ਆ ਉਹ ਵੀਆ ਟੈਕਸਟ ਤੁਸੀਂ ਪੇ ਕਰ ਸਕਦੇ ਆ। ਸੋ ਬੇਸਿਕਲੀ ਇਹ ਸਾਰੀ ਜਿਹੜੀ ਚੀਜ਼ ਆ ਇਹ ਇੱਕ ਫਰਾਡ ਹੈਗੀ ਆ, ਸਕੈਮ ਹੈਗਾ। ਸੋ ਪਲੀਜ਼ ਜੇ ਤੁਹਾਨੂੰ ਇਦਾਂ ਦਾ ਕੋਈ ਮੈਸੇਜ ਆਉਂਦਾ ਹੈਗਾ
ਕੋਈ ਵੀ ਟਰਨ ਬਾਈਕ ਤੇ ਜਿਹੜੇ ਟੋਲਸ ਹੈਗੇ ਜਾਂ ਕੁਝ ਵੀ ਹੈਗਾ ਇਦਾਂ ਨਾ ਵੀਆ ਫੋਨ ਪੇ ਕਰਨ ਦੀ ਗੱਲ ਆਉਂਦੀ ਆ ਤਾਂ ਉਸ ਤੋਂ ਧਿਆਨ ਰਹੋ, ਉਹ ਬਿਲਕੁਲ ਸਕੈਮ ਹੈਗਾ ਇਸ ਵੇਲੇ। ਰਾਜਕਨ ਇੱਕ ਹੋਰ ਮੈਨੂੰ ਕੱਲ ਕਾਲ ਆਈ ਹੈਗੀ ਆ ਜਿਹਦੇ ਵਿੱਚ ਨੇ ਖਬਰ ਸਾਂਝੀ ਕੀਤੀ ਸੀਗੀ ਕਿ ਜਿਹੜਾ I-40 ਹੈਗਾ ਆ ਐਰੀਜ਼ੋਨਾ ਨਿਊ ਮੈਕਸੀਕੋ ਇਹਦੇ ਇਸ ਸਟ੍ਰੈਚ ਦੇ ਉੱਤੇ ਇੱਥੇ ਕਾਫੀ ਟਰੱਕ ਜਿਹੜੇ ਆ ਜਿਹੜੇ LA ਦੇ ਹੈਗੇ ਆ ਟਰੱਕ ਆਪਣੇ LA ਏਰੀਏ ਤੋਂ, ਉਹਨਾਂ ਦੇ ਟਰੱਕਾਂ ਦੇ ਵਿੱਚ ਰਾਤ ਨੂੰ ਸੁੱਤੇ ਪਿਆਂ ਦੇ ਜਿੱਦਾਂ ਡੀਜ਼ਲ ਵਾਲੇ ਟੈਂਕਾਂ ਦੇ ਵਿੱਚ ਪਾਣੀ ਤੇ ਰੀਫਰ ਦੇ ਡੀਜ਼ਲ ਟੈਂਕ ਦੇ ਵਿੱਚ ਜਿਹੜੀ ਆ ਉਹ ਆਪਣੀ ਕੀ ਕਹਿੰਦੇ ਹੁੰਦੇ ਆ ਦੂਜੀ ਸਪਰੇਅ ਜਿਹੜੀ ਆ ਮੈਨੂੰ ਨਾ ਹੁਣ ਦਿਮਾਗ 'ਚ ਨਹੀਂ ਆ ਰਿਹਾ, ਪਰ ਉਹ ਪਾ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਆ ਤੁਹਾਡੀ ਜਿਹੜਾ ਟਰੱਕ ਹੈਗਾ ਆ ਉਹ 2-4 ਮੀਲ ਦੇ ਵਿੱਚ ਜਾ ਕੇ ਬੰਦ ਹੋ ਜਾਂਦਾ ਤੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਹਜ਼ਾਰਾਂ ਡਾਲਰ ਦਾ ਜਿਹੜਾ ਬਿੱਲ ਬਣ ਰਿਹਾ ਹੈਗਾ ਉਹਦੇ ਵਿੱਚ ਕੀ ਉਹਨਾਂ ਨੂੰ ਕਲੀਨ ਅਪ ਕਰਾਉਣ ਦਾ, ਕਈ ਇੰਜਣ ਵੀ ਬਿਲਕੁਲ ਖਰਾਬ ਹੋ ਚੁੱਕੇ ਆ। ਔਰ ਇਹ ਚੀਜ਼ ਦਾ ਧਿਆਨ ਰੱਖੋ। ਸੋ ਫਿਊਲ ਟੈਂਕ 'ਚ ਪਾ ਜਾਂਦੇ? ਹਾਂਜੀ, ਫਿਊਲ ਟੈਂਕ ਦੇ ਵਿੱਚ ਪਾਣੀ ਜਾਂ ਫਿਊਲ ਟੈਂਕ ਦੇ ਵਿੱਚ ਆਪਣੀ ਕੋਈ ਸਪਰੇ ਦਾ ਸਬਜੈਕਟ ਪਾ ਜਾਂਦੇ ਜਿਹੜਾ ਕਿ ਉਹਨੂੰ ਜਾਮ ਕਰ ਦਿੰਦਾ ਜਾਂ ਬੰਦ ਕਰ ਦਿੰਦਾ ਆ। ਕਈਆਂ ਨੇ ਉਹਨਾਂ ਨੇ ਟਰੱਕ ਟੋ ਕਰਕੇ ਕੈਲੀਫੋਰਨੀਆ ਲਿਆਂਦੇ ਆ, ਕਈਆਂ ਨੇ ਫੀਨਿਕਸ ਲੈ ਕੇ ਗਏ ਆ, ਐਲਬਕਰਕੀ ਲੈ ਕੇ ਗਏ ਆ, ਔਰ ਉੱਥੇ ਜਾ ਕੇ ਫਿਰ ਹਜ਼ਾਰਾਂ ਦੇ ਵਿੱਚ ਉਹਨਾਂ ਦਾ ਬਿੱਲ ਬਣ ਰਿਹਾ ਹੈਗਾ। ਸੋ ਧਿਆਨ ਰੱਖੋ ਜੇ ਤੁਸੀਂ ਇਸ ਸਟ੍ਰੈਚ ਤੇ ਹੈਗੇ I-40 ਦੇ ਉੱਤੇ ਇੱਕ ਨਵਾਂ ਪਾਇਲਟ ਬਣਿਆ ਹੈਗਾ ਮੇਰੇ ਖਿਆਲ ਐਗਜ਼ਿਟ 23 ਤੇ ਉੱਥੇ ਕਾਫੀ ਕੁਝ ਵਾਪਰ ਰਿਹਾ ਹੈਗਾ। ਜੇ ਹੋਰ ਵੀ ਕਿਸੇ ਦਾ ਨਾਲ ਏਦਾਂ ਦੀ ਕੋਈ ਚੀਜ਼ ਵਾਪਰੀ ਹੈਗੀ ਆ ਤੇ ਇਕੱਠੇ ਹੋ ਤਾਂ ਕਿ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਰੀਚ ਆਊਟ ਕਰ ਸਕਦੇ ਆਪਾਂ, ਕਿਉਂਕਿ ਉਹਨਾਂ ਨੇ ਪਾਇਲਟ ਦੇ ਮੈਨੇਜਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਜਿਹੜੇ ਟਰੱਕ ਸੀਗੇ ਉਹਨਾਂ ਨੇ ਕਿਹਾ ਕਿ ਤੁਹਾਡੇ ਟਰੱਕ ਜਿਹੜੇ ਕੈਮਰਾਜ਼ ਦੀ ਰੇਂਜ ਤੋਂ ਬਾਹਰ ਹੈਗੇ ਆ, ਸੋ pretty much ਚੈੱਕ ਨਹੀਂ ਕਰ ਸਕਦੇ ਹੈਗੇ। ਤੇ ਬਾਕੀ ਹੋਰ ਵੀ ਟੈਕਸ ਆ ਰਹੇ ਹੈਗੇ ਜਿਸ ਦੱਸਿਆ ਜਾ ਰਿਹਾ ਕਿ ਸ਼ੂਗਰ ਵਗੈਰਾ ਵੀ ਟੈਂਕਸ ਦੇ ਵਿੱਚ ਪਾ ਦਿੰਦੇ ਆ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ ਮੇਰੇ ਖਿਆਲ ਜੇ ਤਾਂ ਕੋਈ ਆਪਣਾ ਹੀ ਇੰਡੀਅਨ ਕਰ ਰਿਹਾ ਹੈਗਾ ਤਾਂ ਸ਼ਰਮ ਦੀ ਗੱਲ ਹੈਗੀ ਬਹੁਤ ਜ਼ਿਆਦਾ ਵੀ ਕੀ ਤੁਸੀਂ ਇਹਦੇ ਵਿੱਚ ਅਚੀਵ ਕਰਨਾ ਚਾਹੁੰਦੇ ਆ, ਕੀ ਤੁਸੀਂ ਇਹਦੇ ਵਿੱਚ ਸਾਬਿਤ ਕਰਨਾ ਚਾਹੁੰਦੇ ਆ। ਤੇ ਜੇ ਕੋਈ ਬਾਹਰਲਾ ਕਰ ਰਿਹਾ ਹੈਗਾ ਤਾਂ ਡੈਫੀਨੇਟਲੀ ਉਹਦੇ ਲਈ ਆਪਾਂ ਕੋਸ਼ਿਸ਼ ਕਰਨੀ ਚਾਹੀਦੀ ਇਕੱਠੇ ਹੋ ਕੇ ਇਹਦੇ ਤੇ ਫਾਈਟ ਕਰਨ ਦੀ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਸਤਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਿਸੇ ਨੇ ਨਾ ਅਰਜੋਨਾ ਦੇ ਵਿੱਚ ਏਰੀਆ ਤੇ ਟਰੱਕ ਪਾਰਕ ਕੀਤਾ ਸੀ ਬਲੂ ਕਲਰ ਦਾ, ਉਹਦੇ ਸਾਈਡ ਤੇ H&S ਟਰੱਕਿੰਗ ਦੇ ਸਾਈਨ ਸੀਗੇ ਤੇ ਨਾ ਉਹਦੇ ਮੋਹਰੇ ਪਲੇਟ ਸੀ ਨਾ ਪਿੱਛੇ ਪਲੇਟ ਸੀ। ਆਫਿਸਰ ਨੇ ਉਹਦੀ H&S ਦੀ ਫੋਟੋ ਖਿੱਚ ਕੇ ਕੋਰਟ ਨੂੰ ਭੇਜਤੀ। ਕੋਰਟ ਤੋਂ ਫਾਈਨ ਆ ਗਿਆ ਸਾਨੂੰ $512 ਦਾ। ਹੈਲੋ ਹਾਂਜੀ ਹਾਂਜੀ ਸੁਣ ਰਹੇ। ਹਾਂਜੀ $512 ਦਾ ਫਾਈਨ ਆ ਗਿਆ। ਇੱਥੋਂ ਅਸੀਂ ਕਾਲ ਕੀਤੀ, ਉਹ ਕਹਿੰਦੇ ਬਲੂ ਕਲਰ ਦਾ ਟਰੱਕ ਆ। ਸਾਡੇ ਕੋਲ ਬਲੂ ਕਲਰ ਦਾ ਟਰੱਕ ਹੀ ਨਹੀਂ, ਰੈੱਡ ਕਲਰ ਦਾ ਟਰੱਕ ਆ ਔਰ ਅਸੀਂ ਉਹਨਾਂ 'ਚ ਜਾਂਦੇ ਟ੍ਰੇਲਰ ਤੇ ਲੱਗੇ ਸੀਗੇ? ਨਹੀਂ ਕੱਲੀ ਬਾਬਟੇਲ ਸੀ ਟਰੱਕ, ਕੱਲੀ ਬਾਬਟੇਲ ਸੀ। ਉਹਦੇ ਪਲੇਟ ਹੈ ਨਹੀਂ ਮੋਹਰੇ ਨਾ ਪਿੱਛੇ, ਕੱਲੀ ਸਾਈਡ ਤੇ H&S ਲਿਖਿਆ ਸੀਗਾ। ਉਹਦੀ ਫੋਟੋ ਖਿੱਚ ਕੇ ਅਸੀਂ ਕੋਰਟ ਨੂੰ ਕਾਲ ਕੀਤੀ, ਉਹਨੇ ਫੋਟੋ ਖਿੱਚ ਕੇ ਤਾਂ ਕੋਰਟ ਨੂੰ ਭੇਜਤੀ ਨਾ। ਕੋਰਟ ਤੋਂ ਫਾਈਨ ਆ ਗਿਆ ਸਾਨੂੰ ਜਿੱਦਾਂ ਸਾਡੀ ਕੰਪਨੀ ਦਾ ਐਡਰੈਸ ਉਹਨਾਂ ਚੱਕ ਲਿਆ। ਠੀਕ ਹੈ ਜੀ। ਤੇ ਸਾਡੇ ਕੋਲ ਬਲੂ ਕਲਰ ਦਾ ਟਰੱਕ ਵੀ ਨਹੀਂ, ਸਾਤੋਂ ਰੈੱਡ ਕਲਰ ਦਾ ਟਰੱਕ ਆ ਔਰ ਅਸੀਂ ਜਾਣੇ ਵੀ LA ਤਾਂ ਹੀ ਆ। ਇਹਦਾ ਮਤਲਬ ਤੁਹਾਡੇ ਕਿਸੇ ਨੇ ਉਦਾਂ ਹੀ ਲਾਤੇ ਉੱਤੇ? H&S ਦੇ ਸਾਈਨ ਲੱਗੇ ਸੀ ਬਸ ਕੱਲਾ। ਉਹਦੇ ਵਿੱਚ ਫੋਟੋ 'ਚ ਕੋਈ MC ਨੰਬਰ DOT ਨੰਬਰ ਉਹ ਵੀ ਸੀਗਾ ਵਿੱਚ? ਕੁਛ ਨਹੀਂ ਸਾਡਾ ਮੈਚ ਕਰਦਾ। ਫਿਰ ਸਾਡਾ H&S ਤੋਂ ਐਡਰੈਸ ਚੱਕ ਲਿਆ ਤਾਂ ਮੇਰਾ ਨਾਂ ਚੱਕ ਲਿਆ ਉਹਨਾਂ ਨੇ। ਰਮਨ ਜੀ ਕਿੱਦਾਂ ਫਾਈਟ ਕਰ ਸਕਦੇ ਇਸ ਚੀਜ਼ ਨੂੰ? ਕੋਈ ਤਾਂ ਕੋਰਟ ਦੇ ਵਿੱਚ ਹੀ ਜਾ ਸਕਦੇ ਆ, ਕੋਰਟ ਦੇ ਵਿੱਚ ਹੀ ਫਾਈਟ ਕਰ ਸਕਦੇ ਆ ਕਿ ਕੋਰਟ ਦੇ ਵਿੱਚ ਪੇਸ਼ ਹੋ ਕੇ ਜੱਜ ਨੂੰ ਕਹਿਣ ਜਿਹੜੀ ਵੀ ਚੀਜ਼ ਆਈ ਆ, ਜਿਹੜੀ ਚੀਜ਼ ਦੱਸੀ ਗਈ ਆ ਜਾਂ ਉਹਦੇ ਨਾਲ ਸਾਡੀ ਬਿਲਕੁਲ ਨਹੀਂ ਮੈਚ ਕਰਦੀ ਹੈਗੀ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਹੋਰ ਕੋਈ ਅਦਰ ਤਰੀਕਾ ਹੈਗਾ ਇਹਨੂੰ ਫਾਈਟ ਕਰਨ ਦਾ। ਉੱਥੇ ਅਸੀਂ ਨਾ ਕਾਲ ਕੀਤੀ ਕੋਰਟ ਨੂੰ, ਉਹ ਕਹਿੰਦੇ ਬਲੂ ਕਲਰ ਦਾ ਟਰੱਕ ਆ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਾਤੋਂ ਰੈੱਡ ਕਲਰ ਦਾ ਇੱਕੋ ਹੀ ਟਰੱਕ ਆ ਨਾ, ਹੋਰ ਟਰੱਕ ਸਤਪਾਲ ਜੀ ਐਕਚੁਅਲੀ ਨਾ ਕੋਰਟ ਮੇ ਵੀ ਕਾਲ ਤੇ ਨਾ ਕਰੇ ਜਦੋਂ ਆਉਂਦੀ ਆ ਉਹਦੀ ਇਨਫਰੈਕਸ਼ਨ ਦੀ ਡੇਟ, ਉਦੋਂ ਜਦੋਂ ਤੁਹਾਨੂੰ ਜਿੱਦਣ ਅਦਾਲਤ ਵਿੱਚ ਆ ਜਾਂ ਜਿੱਥੇ ਉਹ ਜਾਣਾ ਉਦੋਂ ਤੁਸੀਂ ਸ਼ੋਅ ਕਰ ਸਕਦੇ ਵੀ ਆਹ ਦੇਖੋ ਆਹ ਸਾਡੇ ਟਰੱਕ ਆ, ਇਹਨਾਂ ਦੇ ਸਾਰਿਆਂ ਦੇ ਕਲਰ ਡਿਫਰੈਂਟ ਆ, ਉਹਦੇ ਤੇ MC ਨੰਬਰ ਵੀ ਨਹੀਂ ਆ, DOT ਵੀ ਨਹੀਂ ਆ, ਕੁਛ ਵੀ ਨਹੀਂ ਆ, ਇਹ ਸਾਡਾ ਟਰੱਕ ਨਹੀਂ ਆ। ਇੱਕ ਮਿੰਟ ਭਾਜੀ, ਉਹਦੀ ਕੋਈ ਡੇਟ ਆਈ ਨਹੀਂ, ਕੱਲਾ ਫਾਈਨ ਹੀ ਆ ਗਿਆ ਸਾਨੂੰ $512 70 ਸੈਂਟ।
ਹੁੰਦੀ ਨਹੀਂ ਹੈ ਟ੍ਰੈਫਿਕ ਕੋਰਟ ਦੇ ਵਿੱਚ ਰਮਨ ਜੀ, ਇਹ ਇਦਾਂ ਹੋਰ ਦੀ ਦੀ ਕੋਈ ਡੇਟ ਆਈ ਨਹੀਂ ਸਾਨੂੰ, ਕਹੋ ਤਾਂ ਮੈਂ ਤੁਹਾਨੂੰ ਉਹਦੀ ਲੈਟਰ ਦੀ ਫੋਟੋ ਖਿੱਚ ਕੇ ਭੇਜ ਸਕਦਾ ਨਾ। ਭਾਜੀ ਇਹ ਤਾਂ ਉਹਨਾਂ ਨਾਲ ਹੀ ਗੱਲ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਲੈਟਰ ਭੇਜੀ ਹੈਗੀ ਆ, ਕਿ ਕਿੱਦਾਂ ਇਹਨੂੰ ਸੋਲਵ ਕੀਤਾ ਜਾ ਸਕਦਾ, ਬਿਕਾਜ਼ ਉਹਨਾਂ ਦੇ ਨਾਲ ਹੀ ਤੁਹਾਨੂੰ ਮਗਜ ਖਪਾਉਣਾ ਪੈਣਾ ਜੀ, ਹੁਣ ਹੋਰ ਕੋਈ ਚਾਰਾ ਨਹੀਂ। ਠੀਕ ਹੈ ਭਾਜੀ, ਹਾਂਜੀ ਓਕੇ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ। ਜਿਹੜਾ ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਦੇ ਵਿੱਚ ਹੋਈ ਹੁੰਦੀ, ਉੱਥੇ ਦਾ ਜਿਹੜਾ ਸੁਪੀਰੀਅਰ ਕੋਰਟ ਹੁੰਦਾ ਟ੍ਰੈਫਿਕ ਵਾਲਾ, ਉਹਦੇ ਉੱਥੇ ਕੰਟੈਕਟ ਕਰੋ, ਜਾਂ ਜਿਹੜੀ ਏਜੰਸੀ ਨੇ ਤੁਹਾਨੂੰ ਘੱਲੀ ਆ ਉਹਦੇ ਨਾਲ ਕੰਟੈਕਟ ਜਿਹੜਾ ਉਹ ਕਰੋ, ਫਿਰ ਉਹਦੇ ਨਾਲ ਹੀ ਜਿਹੜਾ ਉਹ ਗੱਲ ਬਣਨੀ ਆ। ਸੋ ਹੋ ਸਕਦਾ ਫੋਨ ਦੇ ਨਾਲ ਹੋਵੇ, ਹੋ ਸਕਦਾ ਤੁਹਾਨੂੰ ਚਿੱਠੀ ਲਿਖ ਕੇ ਘੱਲਣੀ ਪਵੇ। ਸੋ ਕੁਛ ਨਾ ਕੁਛ ਜਿਹੜਾ ਤੁਹਾਨੂੰ ਇਸ ਚੀਜ਼ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਹੱਥਕੰਡਾ ਹੈ ਉਹ ਅਪਣਾਉਣਾ ਪੈਣਾ ਆ। ਆਪਣੇ ਅਗਲੇ ਹਜੂ ਜੀ ਰਮਨ ਜੀ ਕਾਲਰ ਨੇ ਅਮਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜਾ DOT ਨੰਬਰ ਨਾਲੇ MC ਨੰਬਰ ਤੇ ਆਪਾਂ ਅਥਾਰਟੀ ਦੀ ਗੱਲ ਕਰਦੇ ਆ, ਉਹਦੇ ਵੀ 3 ਸਟੈਟਸ ਹੁੰਦੇ ਆ। ਇੱਕ ਹੁੰਦਾ ਵੀ ਐਕਟਿਵ ਸਟੈਟਸ, ਜਿੱਦਾਂ ਆਪਣਾ ਕੰਪਨੀ ਸਹੀ ਚੱਲੀ ਜਾਂਦੀ ਆ, ਆਪਣੀ ਇੰਸ਼ੋਰੈਂਸ ਕਰੰਟ ਆ ਨਾ। ਦੂਜਾ ਸਟੈਟਸ ਹੈਗਾ ਇਨਐਕਟਿਵ, ਵੀ ਆਪਾਂ ਜਿੱਦਾਂ ਟਰੱਕ ਭੇਜ ਦਿੰਦੇ ਆ, ਪਰ ਆਪਾਂ ਇੰਸ਼ੋਰੈਂਸ ਨਾਲ ਐਕਸਪਾਇਰ ਹੋਣ ਤੋਂ ਪਹਿਲਾਂ ਉਹਨਾਂ ਦੱਸ ਦਿੰਦੇ ਆ ਵੀ ਅਸੀਂ ਆਪਦੀ DOT ਇਨਐਕਟਿਵ ਕਰਨੀ ਆ। ਤੇ ਤੀਜਾ ਹੈਗਾ ਵੀ ਸਸਪੈਂਡਡ, ਆਪਾਂ ਉਹਨਾਂ ਨੂੰ ਕੁਛ ਦੱਸਦੇ ਨਹੀਂ, ਜਾਂ ਆਪਣੀ ਕੰਪਨੀ ਗਲਤ ਚੱਲ ਰਹੀ ਹੈ, ਆਪਣਾ ਸਕੋਰ ਖਰਾਬ ਹੋ ਗਿਆ ਨਾ, ਉਹਨਾਂ ਸਸਪੈਂਡਡ ਸਟੈਟਸ ਹੋ ਜਾਂਦਾ। ਇਹ 10 ਸਟੈਟਸ ਆ। ਜਿਹੜੀ ਮੇਰੇ ਕੋਲ ਗਲਤੀ ਹੋਈ, ਜਿੱਦਾਂ ਆਪਾਂ ਕਹਿੰਦੇ ਆ ਵੀ ਇੰਡਸਟਰੀ ਹੁਣ ਬਹੁਤ ਡਾਊਨ ਗਈ ਆ ਨਾ, ਲੋਕ ਕਾਫੀ ਵੇਚਦੇ ਆ, ਉਹਦਾ ਟਰੱਕ ਵੇਚਦਾ, ਮੇਰੀ ਇੰਸ਼ੋਰੈਂਸ ਵੀ ਐਕਸਪਾਇਰ ਹੋ ਗਈ ਨਾ, ਜਾਂ ਖਤਮ ਹੋ ਗਈ ਸੀ, ਐਂਡ ਹੋ ਗਈ ਸੀ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਆਪਦੀ DOT ਇਨਐਕਟਿਵ ਕਰਨੀ ਆ। ਉਹ ਕਹਿੰਦੇ ਸਾਨੂੰ ਪਹਿਲਾਂ ਫੋਨ ਕਰਨਾ ਚਾਹੀਦਾ ਸੀਗਾ, ਬਈ ਇੰਸ਼ੋਰੈਂਸ ਐਕਸਪਾਇਰ ਹੋਣ ਤੋਂ ਜਾਂ ਖਤਮ ਹੋਣ ਤੋਂ ਪਹਿਲਾਂ ਨਾ, ਜਦੋਂ ਬੰਦ ਹੋਣ ਤੋਂ ਪਹਿਲਾਂ। ਸੋ ਇਹ ਗੱਲ ਆਪਾਂ ਨੂੰ ਚੇਤਾ ਰੱਖਣੀ ਚਾਹੀਦੀ ਹੈ। ਜੇ ਆਪਾਂ ਟਰੱਕ ਵੇਚਣਾ ਦੁਬਾਰਾ, ਆਪਾਂ ਸੋਚਦੇ ਆ ਵੀ ਲੈਣਾ ਦੁਬਾਰਾ ਟਰੱਕ, ਐਕਟਿਵ ਕਰਾਉਣੀ ਆ ਇਨਐਕਟਿਵ ਤੋਂ, ਉਹ ਥੋੜਾ ਕੰਮ ਸੌਖਾ। ਜਿਹੜਾ ਸਸਪੈਂਡਡ ਹੋ ਜਾਂਦੀ ਆ DOT ਨੰਬਰ ਅਥਾਰਟੀ ਤੋਂ ਐਕਟਿਵ ਕਰਾਉਣ ਨੂੰ, ਉਹ ਕੰਮ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ, ਜ਼ਿਆਦਾ ਫੋਰਮ ਭਰਨੇ ਪੈਂਦੇ ਆ ਨਾ। ਇਨਐਕਟਿਵ ਤੋਂ ਐਕਟਿਵ ਕਰਾਉਣ ਨੂੰ ਸੌਖਾ ਕੰਮ ਆ। ਸੋ ਆਪਾਂ ਜਿੱਦਾਂ ਕਹਿੰਦੇ ਹੁੰਦੇ ਵੀ ਜੇ ਆਪਣੇ ਤੋਂ ਕੋਈ ਗਲਤੀ ਹੁੰਦੀ, ਆਪਾਂ ਕੋਸ਼ਿਸ਼ ਕਰੀਏ ਵੀ ਸ਼ੇਅਰ ਕਰਨ ਦੀ, ਵੀ ਹੋਰਾਂ ਨੂੰ ਹੈਲਪ ਹੋ ਜੂਗੀ ਨਾ, ਜਿਸ ਕੇਸ ਨਾਲ ਜੇ ਕਿਸੇ ਨੇ ਕਰਾਉਣਾ ਹੋਏ ਤਾਂ। ਬਹੁਤ ਧੰਨਵਾਦ ਇਹਨਾਂ ਭਰਾਵਾਂ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਹਾਂਜੀ ਜੀ ਜੀ। ਹੋਰ ਖਬਰ ਸਾਂਝੀ ਕਰਨ ਦੀ ਲੋੜ ਆ ਕਿ ਓਵਰਵੇਟ ਜਿਹੜੇ ਟਰੱਕ ਹੈਗੇ ਆ, ਜਿਹੜੀ BQE ਦੀ WIN ਟੈਕਨੋਲੋਜੀ ਆ, ਉਹਦੇ ਨਾਲ ਨਿਊਯਾਰਕ ਦੇ ਜਿਹੜੇ ਬ੍ਰਿਜਸ ਹੈਗੇ ਆ, ਉਹਨਾਂ ਤੇ ਜਿਹੜੀ ਐਨਫੋਰਸਮੈਂਟ ਕੀਤੀ ਜਾ ਰਹੀ ਆ, ਜਿਹੜੀਆਂ ਕਿ ਮੇਨ ਨਿਊਯਾਰਕ ਦੀ ਜਿਹੜੀ ਇਨਫਰਾਸਟਰਕਚਰ ਹੈਗਾ ਉੱਤੇ, ਕਿਉਂਕਿ ਕਾਫੀ ਇਨਫਰਾਸਟਰਕਚਰ ਫੇਲ ਹੋ ਰਿਹਾ ਸੀਗਾ, ਸੋ ਉਹਦੇ ਲਈ ਜਿਹੜਾ ਆ ਇਹ ਕੀਤਾ ਜਾ ਰਿਹਾ ਹੈਗਾ। ਨਿਊਯਾਰਕ ਦੀ ਮੇਨ ਆਰਟਰੀ ਤੇ ਕ੍ਰੈਕਡਾਊਨ ਜਿਹੜਾ ਸ਼ੁਰੂ ਕੀਤਾ ਗਿਆ ਹੈ, ਉਹਦੇ ਉੱਤੇ ਹੈਗਾ ਕਿ ਜਿਹੜੇ ਓਵਰਸਾਈਜ਼ ਜਾਂ ਓਵਰਵੇਟ ਟਰੱਕਸ ਹੈਗੇ ਆ, ਜਿਨ੍ਹਾਂ ਦਾ ਵੇਟ ਜ਼ਿਆਦਾ ਹੈਗਾ ਆ, ਸੋ ਉਹ ਜਿਹੜੇ ਆ ਹਾਈਵੇ, ਜਿਹੜਾ ਕੁਐਸਚਨ ਹੈਗਾ ਉਹ ਹੈਗਾ ਬਰੁਕਲਿਨ ਕੁਈਨਸ ਐਕਸਪ੍ਰੈਸਵੇ, ਜਿਹੜਾ ਵੈਰਾਜ਼ਾਨੋ ਨੈਰੋ ਬ੍ਰਿਜ ਕਨੈਕਟਸ ਬਰੁਕਲਿਨ ਤੇ ਸਟੈਟਨ ਆਈਲੈਂਡ ਨੂੰ ਕਰਦਾ ਹੈਗਾ, ਜਾਂ ਨਾਰਦਰਨ ਕੁਈਨਸ ਨੀਅਰ ਲਗਵਾੜੀਆ 에ਅਰਪੋਰਟ। ਇਹ ਕਾਫੀ ਸੈਕਸ਼ਨ ਹੈਗੇ ਜਿਨ੍ਹਾਂ ਤੇ ਇਹ ਇਸ ਵੇਲੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਜਿਹੜਾ ਵੇਟ ਇਨ ਮੋਸ਼ਨ ਹੈਗਾ, ਜਦੋਂ ਕਿ ਚੱਲਦੇ ਟਰੱਕ ਦਾ ਜਿਹੜਾ ਆ ਉਹ ਵੇਟ ਲਿਆ ਜਾਂਦਾ, ਜਿੱਦਾਂ ਸਕੇਲਾਂ ਤੇ ਲਿਆ ਜਾਂਦਾ। ਸੋ ਇਹ ਕੀਤਾ ਜਾ ਰਿਹਾ ਹੈਗਾ। ਜੇ ਤੁਸੀਂ ਨਿਊਯਾਰਕ ਦੇ ਵਿੱਚ ਐਂਟਰ ਕਰ ਰਹੇ ਹੈਗੇ ਆ ਤੇ ਤੁਹਾਡੇ ਕੋਲ ਜਿਹੜੇ 3 ਔਰ ਮੋਰ ਐਕਸਲ ਵੇਟ ਲਿਮਿਟ 80,000 ਪਾਉਂਡ ਹੈਗੀ ਆ, ਸੋ ਜੇ ਤੁਹਾਡਾ ਉਸ ਤੋਂ ਵੱਧ ਦਾ ਵੇਟ ਹੈਗਾ ਆ ਤਾਂ ਪਲੀਜ਼ ਇਹ ਧਿਆਨ ਨਾ ਜਾਇਓ, ਕਿਉਂਕਿ ਜਿਹੜੀ ਫਸਟ ਓਵਰਵੇਟ ਦੀ ਵਾਇਲੇਸ਼ਨ ਹੈਗੀ ਆ ਇਸ ਵੇਲੇ ਉਹ $650 ਦੀ ਹੈਗੀ ਆ, ਤੇ ਉਸ ਤੋਂ ਬਾਅਦ ਫਿਰ ਅੱਗੇ ਪਲੱਸ ਜੇ ਤੁਹਾਡਾ ਵੇਟ ਵੱਧਦਾ ਜਾਂਦਾ। ਅਮਰਜੀਤ ਜੀ ਆ ਆਪਣੇ ਅਗਲੇ ਕਾਲਰ ਵੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਮੇਰਾ ਰਮਨ ਭਾਜੀ ਨਾਲ ਹੈਗਾ ਕਿ ਜਿਹੜਾ I-680 ਦੇ ਨਾਰਥ ਬਾਉਂਡ ਜਿਹੜੀ ਸਕੇਲ ਪੈਂਦੀ ਆ, ਉਹਨਾਂ ਨੇ ਮੈਨੂੰ ਡਰਾਈਵਰ ਨੂੰ ਟਿਕਟ ਦਿੱਤੀ ਹੈਗੀ ਆ ਕਿ ਤੁਸੀਂ ਸਕੇਲ ਤੇ ਰੋਕਿਆ ਨਹੀਂ ਹੈਗਾ, ਆਈ ਮੀਨ ਵੀ ਤੁਸੀਂ ਕ੍ਰਾਸ ਕਰ ਗਏ ਆ ਸਕੇਲ ਖੁੱਲੀ ਤੇ, ਪਰ ਉਹਨੂੰ ਪ੍ਰੀ ਪਾਸ ਤੇ ਗ੍ਰੀਨ ਲਾਈਟ ਮਿਲੀ ਸੀਗੀ, ਉਹ ਤਾਂ ਨਿਕਲ ਗਿਆ ਸੀ, ਹੈ ਨਾ। ਤੇ ਉਹ ਪਿੱਛੇ ਆ ਕੇ ਟਿਕਟ ਦੇ ਗਿਆ ਹਾਈਵੇ ਵਾਲਾ, ਤੇ ਉਹ ਕਿਸ ਤਰ੍ਹਾਂ ਉਹਦਾ ਭਾਜੀ ਫਾਈਟ ਕਰ ਸਕਦੇ, ਕੀ ਉਹਦਾ ਹੱਲ ਹੈਗਾ? ਭਾਜੀ ਤੁਸੀਂ ਪ੍ਰੀ ਪਾਸ ਦੇ ਨਾਲ ਗੱਲ ਕਰਕੇ ਉਹਨਾਂ ਦੇ ਕੋਲੋਂ ਲੈ ਸਕਦੇ ਆ ਉਹਦੀ ਕਿ ਉਹਨੂੰ ਗ੍ਰੀਨ ਲਾਈਟ ਮਿਲੀ ਹੈਗੀ ਆ। ਹਾਂਜੀ
ਉਹ ਲੈ ਲਈ ਹੈ, ਮਿਲ ਗਈ ਹਾਂਜੀ ਉਹ ਸਾਨੂੰ। ਠੀਕ ਹੈ ਹਾਂਜੀ, ਹੋਰ ਸੋ ਸਾਨੂੰ ਉਹਦੇ ਨਾਲ ਲੈ ਕੇ ਤੁਸੀਂ ਉਹਨੂੰ ਕੋਰਟ ਦੇ ਵਿੱਚ ਜਾ ਸਕਦੇ ਆ ਕਿ ਸਾਨੂੰ ਜਦੋਂ ਇਹ ਜਿਹੜੀ ਟਿਕਟ ਹੈਗੀ ਆ ਇਹ ਅਨਨੈਸੈਸਰੀਲੀ ਕੀ ਦਿੱਤੀ ਹੈਗੀ ਕਿਉਂਕਿ ਸਾਨੂੰ ਗ੍ਰੀਨ ਲਾਈਟ ਮਿਲੀ ਹੈਗੀ ਵਿੱਚ। ਠੀਕ ਹੈ, ਠੀਕ ਹੈ ਜੀ। ਉਹ ਫੋਰਸ ਕੋਲ ਜਾ ਕੇ ਦੇ ਗਿਆ ਟਿਕਟ ਕਿ ਤੁਸੀਂ ਰੁਕੇ ਨਹੀਂ ਹੈਗੇ। ਹਾਂਜੀ, ਕੋਰਟ ਡੇਟ ਦੇ ਵਿੱਚ ਫਿਰ ਜਾ ਕੇ ਇਹ ਪ੍ਰੂਫ ਜਿਹੜਾ ਉਹ ਤੁਸੀਂ ਦਿਖਾ ਦਿਓ। ਰਾਈਟ, ਥੈਂਕ ਯੂ ਜੀ, ਠੀਕ। ਥੈਂਕ ਯੂ। ਜਿਹੜੀ ਟ੍ਰੈਫਿਕ ਵਾਇਲੇਸ਼ਨ ਦੀ ਜੈਜ਼ ਸਿੱਧੂ ਲਿਖਦੇ ਨੇ ਕੋਰਟ ਡੇਟ ਤਾਂ ਕਹਿੰਦੇ ਨਹੀਂ ਹੁੰਦੀ। ਸੋ ਉਹ ਵਾਲਿਆਂ ਨੂੰ ਜਿੰਨੇ ਪਾਰਕਿੰਗ ਵਾਇਲੇਸ਼ਨ ਜਿਹੜੀ ਮਿਊਨਿਸਪੈਲਿਟੀ ਨੇ ਕੀਤੀ ਆ ਉਹਨੂੰ ਉਹ ਦਿਖਾਉਣੀ ਪੈਣੀ ਆ ਵੀ ਇਹ ਸਾਡਾ ਟਰੱਕ ਨਹੀਂ। ਸੋ ਤੁਸੀਂ ਗਲਤ ਜਿਹੜਾ ਪਹਿਲੋਂ ਕਾਲਰ ਆਈ ਸੀ ਇੱਕ ਜਾਣੇ ਦੀ ਵੀ ਉਹਨਾਂ ਨੂੰ ਉਹ ਜਿਹੜਾ ਤੁਸੀਂ ਦਿਖਾ ਦਿਓ। ਸੋ ਇਹ ਜਿਹੜਾ ਮੇਕ ਸ਼ੋਰ ਜਿਹੜਾ ਉਹ ਕਰ ਦਿਓ। ਹਾਈਵੇ 15 ਰਮਨ ਜੀ ਹਰਜੋਤ ਜੀ ਮੁੜ ਦੁਬਾਰਾ ਖੁੱਲਿਆ ਆ ਕੈਲੀਫੋਰਨੀਆ ਤੇ ਵੇਗਸ ਦੇ ਦਰਮਿਆਨ। ਇੱਕ ਸੈਮਾਈ ਟਰੱਕ ਦਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਲਿਥੀਅਮ ਆਇਨ ਬੈਟਰੀਜ਼ ਵਾਲਾ, ਜਿਹਦੇ ਕਰਕੇ ਇਹ ਫਰੀਵੇ ਬੰਦ ਹੋ ਗਿਆ ਸੀ। ਨਾਰਥ ਬਾਉਂਡ ਲੇਨਸ ਉਸ ਦੀਆਂ ਸਾਰੀਆਂ ਹੀ ਬਾਰਸਟੋ ਤੇ ਬੇਕਰ ਦੇ ਵਿੱਚ। ਸੋ ਜਿਹੜੇ ਉਧਰ ਨੂੰ ਜਾ ਰਹੇ ਆ ਉਹ ਹੁਣ ਜਿਹੜਾ 15 ਆ ਉਸ ਦੀ ਵਰਤੋਂ ਦੁਬਾਰਾ ਜਿਹੜੀ ਉਹ ਕਰ ਸਕਣਗੇ। ਸੈਨ ਬਰਨਾਰਡੀਨੋ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਆ ਵੀ ਬੈਟਰੀਜ਼ ਬਰਨ ਆਊਟ ਹੋਣ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ। ਸੋ ਹੁਣ ਦੇਖੋ ਇੱਥੇ ਇੱਕ ਇਹ ਵੀ ਚੀਜ਼ ਹੁਣ ਨਵੀਂ ਆਪਣੇ ਸਾਹਮਣੇ ਹੀ ਆ। ਰੱਬ ਨਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਬੈਟਰੀ ਪਾਵਰਡ ਟਰੱਕ ਦਾ ਐਕਸੀਡੈਂਟ ਹੁੰਦਾ, ਗੱਡੀ ਦਾ ਐਕਸੀਡੈਂਟ ਹੁੰਦਾ, ਉਸ ਨੂੰ ਬੁਝਾਉਣ ਦੇ ਲਈ ਬਹੁਤ ਜ਼ਿਆਦਾ ਵਕਤ ਤੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਤੇ ਰਿਸੋਰਸ ਜਿਹੜੇ ਉਹ ਲੱਗਣੇ ਆ। ਇਹਦੇ ਵਿੱਚ ਤੁਸੀਂ ਦੇਖੋ ਵੀ ਸ਼ੁੱਕਰਵਾਰ ਦੀ ਲੱਗੀ ਅੱਗ ਬੈਟਰੀਆਂ ਆਪਣੇ ਆਪ ਜਲਦੀਆਂ ਰਹੀਆਂ, ਉਹਨਾਂ ਨੂੰ ਬੁਝਾ ਨਹੀਂ ਸਕੇ ਜਿੰਨੀ ਦੇਰ ਤੱਕ ਆਪ ਅੱਗ ਜਿਹੜੀ ਉਹ ਬੁਝੀ ਨਹੀਂ ਤੇ ਫਿਰ ਜਾ ਕੇ ਇਸ ਨੂੰ ਜਿਹੜਾ ਉਹ ਸਾਈਡ ਤੇ ਜਿਹੜਾ ਉਹ ਕੀਤਾ ਗਿਆ। ਸੋ ਇਹ ਇੱਕ ਇਹਦਾ ਆਸਪੈਕਟ ਆਉਣ ਵਾਲੇ ਜ਼ਮਾਨੇ ਦਾ ਜਿਹੜਾ ਇਲੈਕਟ੍ਰਿਕ ਵਹੀਕਲਸ ਦਾ ਆ ਉਹਦਾ ਇਹ ਵੀ ਇੱਕ ਸਾਈਡ ਇਫੈਕਟ ਜਿਹੜਾ ਉਹ ਨਾਲ ਆਪਾਂ ਨੂੰ ਇਹ ਦੇਖਣ ਨੂੰ ਮਿਲ ਸਕਦਾ ਹੈਗਾ। ਇਹਦੇ ਨਾਲ ਹੀ ਰਾਜਕਰਨ ਜਿਹੜੀ ਆਪਾਂ ਨੂੰ ਇੱਕ ਆਪਣੇ ਫੇਸਬੁੱਕ ਦੇ ਉੱਤੇ ਆਇਆ ਹੈਗਾ ਕਿ ਜਿਹੜੀ ਪ੍ਰੀ ਪਾਸ ਦੀ ਲਾਈਟ ਹੈਗੀ ਆ ਜਦੋਂ ਸਕੇਲ ਤੋਂ ਤੁਸੀਂ ਪਾਸ ਕਰਦੇ ਤੇ ਪ੍ਰੀ ਪਾਸ ਦੀ ਲਾਈਟ ਜਿਹੜੀ ਆ ਉਹ 20 ਮਿੰਟ ਤੱਕ ਫਲੈਸ਼ ਕਰਦੀ ਰਹਿੰਦੀ ਗ੍ਰੀਨ। ਸੋ ਜੇ ਪੁਲਿਸ ਵਾਲਾ ਤੁਹਾਡੇ ਮਗਰ ਆਇਆ ਹੈਗਾ ਤਾਂ ਤੁਸੀਂ ਆਈ ਹੋਪ ਕਿ ਉਹ ਦਿਖਾ ਸਕਦੇ ਹੈਗੇ ਆ ਕਿ ਤੁਹਾਡੀ ਜਿਹੜੀ ਆ ਪ੍ਰੀ ਪਾਸ ਦੀ ਲਾਈਟ ਹੈਗੀ ਆ ਉਹ ਗ੍ਰੀਨ ਚੱਲ ਰਹੀ ਹੈਗੀ ਤਾਂ ਕਰਕੇ ਤੁਸੀਂ ਕ੍ਰਾਸ ਕੀਤਾ। ਸੋ ਆਈ ਥਿੰਕ ਕਿ ਜੇ ਹੋਰ ਕਿਸੇ ਨੂੰ ਵੀ ਇਹ ਸਿਚੁਏਸ਼ਨ ਹੈਗੀ ਆ ਤਾਂ ਦੱਸ ਸਕਦੇ ਆ ਜੀ। ਬਿਲਕੁਲ। ਤੇ ਬਾਕੀ ਸੋਤੋ ਜੇ ਤੁਸੀਂ ਵੀ ਕੋਈ ਸਵਾਲ ਜਿਹੜਾ ਉਹ ਪੁੱਛਣਾ ਆ, ਕੋਈ ਤੁਹਾਡਾ ਕੋਈ ਕੁਐਸਚਨ ਆ, ਕੋਈ ਤੁਸੀਂ ਵੈਸੇ ਵੀ ਆਪਣੇ ਵਿਚਾਰ ਸਾਂਝੇ ਕਰਨੇ ਆ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ। ਤੇ ਰਮਨ ਜੀ ਟੈਕਨੋਲੋਜੀਜ਼ ਦੀ ਉਹ ਜੇ ਗੱਲ ਕਰਦੇ ਜਾਈਏ ਹੁਣ ਜਿਹੜੀ ਤੁਸੀਂ ਨਿਊਯਾਰਕ ਵਾਲੀ ਵੀ ਗੱਲ ਦੱਸੀ ਆ, ਇਹਨਾਂ ਦੇ ਕੋਲ ਜੇ ਸਾਰੀਆਂ ਟੈਕਨੋਲੋਜੀਜ਼ ਆਲਰੇਡੀ ਅਵੇਲੇਬਲ ਆ ਤਾਂ ਫਿਰ ਸਕੇਲ ਤੇ ਬਾਹਰ ਕਿਉਂ ਘਟਾਉਂਦੇ? ਉੱਥੇ ਸਾਰਾ ਕੁਝ ਜਿਹੜਾ ਨਾਲ ਦੇ ਨਾਲ ਹੀ ਭਾਰਪੂਰ ਦਾ ਜਿਹੜਾ ਹੋਰ ਥਾਵਾਂ ਦੇ ਉੱਤੇ ਆ ਉਹ ਇਦਾਂ ਚੈੱਕ ਕਰਦੇ ਰਹਿੰਦੇ ਆ ਹੋਰ ਥਾਵਾਂ ਤੇ ਵੀ? ਨਹੀਂ ਕਰਦੇ ਆ ਰਾਜਕਰਨ। ਹਰ ਇੱਕ ਸਟੇਟ ਦੀ ਪੋਰਟ ਆਫ ਐਂਟਰੀ ਦੇ ਉੱਤੇ ਤੁਹਾਡਾ weight ਚੈੱਕ ਹੁੰਦਾ, ਹਰ ਇੱਕ ਸਕੇਲ ਦੇ ਉੱਤੇ ਤੁਹਾਡਾ weight ਚੈੱਕ ਹੁੰਦਾ ਹੈ। ਜਦੋਂ ਵੀ ਦੇਖੋ ਜਿਹੜੀਆਂ ਦੋ ਚੀਜ਼ਾਂ ਹੁੰਦੀਆਂ, ਜਦੋਂ ਤੁਸੀਂ ਸਕੇਲ ਦੇ ਉੱਤੇ ਲੰਘਦੇ ਆ ਤੁਹਾਡੇ ਸਕੇਲ ਤੇ ਲੰਘਣ ਤੋਂ ਪਹਿਲਾਂ ਜਿਹੜਾ ਥੱਲੇ ਆ ਵੇਟ ਇਨ ਮੋਸ਼ਨ ਲੱਗਾ ਆ ਉਹ ਜਦੋਂ ਤੁਹਾਡੇ ਟਾਇਰ ਉੱਤੋਂ ਦੀ ਲੰਘਦੇ ਆ ਉਹ ਵੇਟ ਇਨ ਮੋਸ਼ਨ ਜਿਹੜਾ ਆ ਉਹ ਚੈੱਕ ਕਰ ਲੈਂਦਾ ਆ, ਤੁਹਾਡੇ ਟਾਇਰਾਂ ਦਾ ਵੇਟ ਅਪਰੋਕਸੀਮੇਟਲੀ ਚੈੱਕ ਹੋ ਜਾਂਦਾ ਆ। ਤੇ ਉੱਤੇ ਜਿਹੜੇ ਸਕੈਨਰ ਲੱਗੇ ਆ ਉਹ ਤੁਹਾਡੀ ਜਿਹੜੀ ਕ੍ਰੈਡੈਂਸ਼ੀਅਲਸ ਆ, ਤੁਹਾਡੇ ਪੇਪਰ ਵਰਕ ਆ ਉਹ ਚੈੱਕ ਕਰਦੇ ਆ। ਬਾਏ ਦਾ ਟਾਈਮ ਤੁਸੀਂ ਉਹਦੇ ਤੱਕ ਪਹੁੰਚਦੇ ਆ, ਸਕੇਲ ਤੋਂ ਪਹਿਲਾਂ ਤੱਕ ਪਹੁੰਚਦੇ ਆ, ਤੁਹਾਨੂੰ ਜਿਹੜੇ ਫਸਟ ਸਕੈਨਰ ਹੈਗੇ ਆ ਉੱਥੇ ਤੁਹਾਡੇ ਪੇਪਰ ਵਰਕ ਚੈੱਕ ਹੁੰਦੇ ਆ, ਥੱਲੇ ਵੇਟ ਚੈੱਕ ਹੁੰਦਾ। ਨੈਕਸਟ ਸਕੈਨਰ ਤੇ ਤੁਹਾਨੂੰ ਫਿਰ ਯੈਸ ਔਰ ਨੋ ਦੀ ਲਾਈਟ ਮਿਲਦੀ ਹੈ, ਗ੍ਰੀਨ ਔਰ ਰੈੱਡ। ਸੋ ਇਹ ਚੀਜ਼ ਸਾਰੇ ਸਕੇਲਾਂ ਤੇ ਹੁੰਦੀ ਹੈਗੀ ਆ। ਉੱਥੇ ਪ੍ਰੋਬਲਮ ਕੀ ਪੈਂਦੀ ਆ ਕਿ ਅਸੀਂ ਜਦੋਂ ਸਕੇਲ ਤੋਂ ਲੰਘਦੇ ਆ ਅਸੀਂ ਇਨਸਟੈਡ ਆਫ ਲੇਨ ਦੇ ਵਿੱਚ ਲੰਘਣ ਦੇ ਅਸੀਂ 2 ਲੇਨਾਂ ਦੇ ਵਿੱਚ ਟਰੱਕ ਕੱਢ ਦਿੰਦੇ ਕਈ ਵਾਰੀ। ਉਹਦੇ ਨਾਲ ਕੀ ਹੋ ਜਾਂਦਾ ਕਿ ਉਹ ਮਿਸਫੈਡ ਹੋ ਜਾਂਦਾ ਤੇ ਉਹਦੇ ਨਾਲ ਉਹਦੀ ਰੈੱਡ ਲਾਈਟ ਜਿਹੜੀ ਆ ਉਹ ਪੁੱਲ ਹੋ ਸਕਦੀ ਆ। ਕਈ ਵਾਰੀ ਤੁਸੀਂ ਲੇਨ ਜਿਹੜੀ ਆ ਉਹ ਚੇਂਜ ਕਰ ਦਿੰਦੇ ਆ ਤੇ ਉੱਥੇ ਤੁਹਾਡਾ ਜਿਹੜਾ ਵੇਟ ਆ ਉਹ ਸਹੀ ਨਹੀਂ ਆਉਂਦਾ। ਸੋ ਇਸ ਕਰਕੇ ਵੀ ਕਈ ਵਾਰੀ ਜਿਹੜੀ ਰੈੱਡ ਲਾਈਟ ਮਿਲ ਜਾਂਦੀ। ਕਈ ਵਾਰੀ ਅਸੀਂ ਚਲਾਕੀ ਵੀ ਕਰਦੇ ਆ ਕਿ ਅਸੀਂ ਦੂਜੇ ਬੰਦੇ ਕੱਢ ਦਿੰਦੇ ਆ ਤੇ ਕਈ ਮਤਲਬ ਕਿ ਟੋਟਲੀ ਅਸੀਂ ਸਕੇਲ ਮਿਸ ਵੀ ਕਰ ਜਾਂਦੇ ਸਾਰੀ। ਜੀ ਬਿਲਕੁਲ। ਤੇ ਰਮਨ ਜੀ ਨਵੀਆਂ ਟੈਕਨੋਲੋਜੀਜ਼ ਦੇ ਵਿੱਚ ਹਾਈਡਰੋਜਨ ਵਾਲੇ ਟਰੱਕਸ ਨੂੰ ਲੈ ਕੇ ਕੀ ਲੇਟੈਸਟ ਚੱਲ ਰਿਹਾ? ਨਿਕੋਲਾ ਵਾਲੇ ਆ ਜਾਂ ਇਲੈਕਟ੍ਰਿਕ ਵਾਲੇ ਆ, ਉਹਨਾਂ ਦਾ ਕੀ ਜਿਹੜੀਆਂ ਲੇਟੈਸਟ ਨਿਊਜ਼ ਆ ਰਹੀਆਂ ਆ? ਮੈਨੂਫੈਕਚਰਰਸ ਬਣਾ ਰਹੇ ਆ, ਸਲੋ ਡਾਊਨ ਕਰ ਰਹੇ ਆ, ਕੀ ਆ ਰਿਹਾ ਇਸ ਟਾਈਮ ਸਾਹਮਣੇ?
ਰਾਜਕਰਨ ਅਜੇ ਤੱਕ ਤਾਂ ਸੀਰੀਅਸਲੀ ਦੱਸਾਂ ਕਿ ਉਹ ਚੀਜ਼ਾਂ ਚੱਲ ਰਹੀਆਂ ਹੈਗੀਆਂ, ਔਨਗੋਇੰਗ ਪ੍ਰੋਸੈਸ ਹੈਗਾ, ਟੈਕਨੋਲੋਜੀ ਹੈਗੀ ਆ, ਡੇ ਬਾਈ ਡੇ ਜਿਹੜੀ ਆ ਉਹ ਠੀਕ ਹੋ ਰਹੀ ਆ, ਵਧੀਆ ਹੋ ਰਹੀ ਆ। ਪਰ ਜੇ ਕੋਈ ਕਹੀਏ ਵੀ ਕੋਈ ਬਹੁਤ ਵਧੀਆ ਆਪਾਂ ਨੂੰ ਕੋਈ ਠੋਸ ਦੇ ਚੀਜ਼ ਆਪਾਂ ਨੂੰ ਮਿਲ ਰਹੀ ਆ ਜੇ, ਤੇ ਮੇਰੇ ਖਿਆਲ ਆਪਾਂ ਉਸ ਲੈਵਲ ਤੇ ਨਹੀਂ ਪਹੁੰਚੇ ਹੈਗੇ ਕਿ ਜਿੱਥੇ ਆਪਾਂ ਨੂੰ ਕੋਈ ਠੋਸ ਪਤਾ ਲੱਗੇ ਕਿ ਜਾਂ ਅਸੀਂ ਇਲੈਕਟ੍ਰਿਕ ਵੱਲ ਨੂੰ ਜਾ ਰਹੇ ਹਾਂ, ਜਾਂ ਅਸੀਂ ਹਾਈਡਰੋਜਨ ਵੱਲ ਨੂੰ ਜਾ ਰਹੇ ਹਾਂ, ਜਾਂ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ। ਸੋ ਅਜੇ ਤੱਕ ਕੋਈ ਆਪਾਂ ਇਹ ਸੱਚੀ ਗੱਲ ਪੁੱਛੋ ਤਾਂ ਕੋਈ ਠੋਸ ਸਬੂਤ ਨਹੀਂ ਹੈਗਾ। ਹੁਣ ਦੇਖੋ, ਆਪਾਂ ਜਦੋਂ ਅੱਜ ਤੋਂ 5-7 ਸਾਲ ਪਹਿਲਾਂ ਜਿਹੜੇ ਆਪਣੇ ਨੈਚੁਰਲ ਗੈਸ ਵਾਲੇ ਟਰੱਕ ਆ ਉਹ ਸ਼ੁਰੂ ਹੋਏ ਸੀਗੇ, ਨੈਚੁਰਲ ਗੈਸ ਵਾਲੇ ਟਰੱਕ ਜਿਹੜੇ ਕਾਮਯਾਬ ਨਹੀਂ ਹੋਏ, ਔਰ ਕਈ ਥਾਵਾਂ ਤੇ ਇਨਫਰਾਸਟ੍ਰਕਚਰ ਬਣਿਆ ਵੀ ਹੈ, ਨੈਚੁਰਲ ਗੈਸ ਭਰਨ ਦੇ ਸਟੇਸ਼ਨ ਵੀ ਲੱਗੇ ਆ, ਕਈ ਕੁਛ ਹੋਇਆ, ਪਰ ਲੇਕਿਨ ਉਹ ਬਿਲਕੁਲ ਪਾਏਦਾਰ ਸੋਲਿਊਸ਼ਨ ਨਹੀਂ ਹੋਇਆ, ਕਿਉਂਕਿ ਆਪਾਂ ਨੂੰ ਕਈ ਕਾਲਰਸ ਨੇ ਕਾਲ ਕਰਕੇ ਵੀ ਦੱਸਿਆ ਹੈਗਾ ਕਿ ਜਿਹੜੇ ਨੈਚੁਰਲ ਗੈਸ ਵਾਲੇ ਟਰੱਕ ਹੈ ਉਹਨਾਂ ਵਿੱਚ ਪਾਵਰ ਇੰਨੀ ਵਧੀਆ ਨਹੀਂ ਹੈਗੀ। ਇਲੈਕਟ੍ਰਿਕ ਟਰੱਕ ਦੀ ਆਪਣੀ ਸਿਚੁਏਸ਼ਨ ਹੈਗੀ ਹੈ, ਜਿੱਦਾਂ ਕਿ ਆਪਾਂ ਹੁਣੇ ਗੱਲ ਕੀਤੀ ਆ, ਬੈਟਰੀਆਂ ਨੂੰ ਅੱਗ ਲੈ ਜਾਂਦੀ ਆ, ਜਾਂ ਬੈਟਰੀਆਂ ਚਾਰਜ ਕਰਨ ਨੂੰ ਬਹੁਤ ਟਾਈਮ ਲੈਂਦੀਆਂ ਆ, ਜਾਂ ਬੈਟਰੀਆਂ ਜਿਹੜੀਆਂ 4-5 ਸਾਲ ਬਾਅਦ ਜਦੋਂ ਬੈਟਰੀਆਂ ਚੇਂਜ ਕਰਾਉਣੀਆਂ ਤੇ ਸਿੰਪਲੀ ਚੇਂਜ ਦ ਟਰੱਕ ਵਾਲੀ ਡੀਲ ਹੈਗੀ ਆ। ਸੋ ਕਈ ਸਿਚੁਏਸ਼ਨਸ ਹੈਗੀਆਂ, ਔਰ ਹਾਈਡਰੋਜਨ ਦਾ ਜਿਹੜਾ ਹੈਗਾ ਕਿ ਉਹਦਾ ਐਕਚੁਅਲੀ ਇਨਫਰਾਸਟ੍ਰਕਚਰ ਸੈਟਅਪ ਕਰਨਾ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ। ਸੋ ਅਜੇ ਤੱਕ ਜੇ ਸੱਚ ਪੁੱਛੋ ਤਾਂ ਕੋਈ ਵੀ ਠੋਸ ਰਾਹ ਨਹੀਂ ਹੈਗਾ ਜਿੱਥੇ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਇਸ ਠੋਸ ਇਸੇ ਪਾਸੇ ਨੂੰ ਚੱਲੇ ਹੈਗੇ ਆ। ਸੋ ਹਰ ਚੀਜ਼ ਦੇ ਉੱਤੇ ਅਜੇ ਕੰਮ ਚੱਲ ਰਿਹਾ ਹੈਗਾ, ਤੇ ਕਈ ਵਾਰੀ ਵਿੱਚ ਆਟੋਨਮਸ ਟਰੱਕ ਵਾਲੇ ਵੀ ਆ ਜਾਂਦੇ ਆ। ਸੋ ਕਈ ਕੁਝ ਚੱਲ ਰਿਹਾ ਹੈਗਾ, ਪਰ ਅਜੇ ਤੱਕ ਜੇ ਆਪਾਂ ਕਹੀਏ ਠੋਸ ਆਪਣੇ ਕੋਲ ਕੁਝ ਨਹੀਂ ਹੈਗਾ। ਜੀ ਬਿਲਕੁਲ। ਨਾਲੇ ਆਪਾਂ ਨਾ ਕੰਮ ਉਦਾਂ ਵੀ ਬਹੁਤ ਜ਼ਿਆਦਾ ਕਰਦੇ ਹਾਂ। ਦੇਖੋ ਤਾਂ ਆਪਾਂ ਤੇ 20 ਸਾਲ ਹੋ ਗਏ ਸਾਨੂੰ ਅਜੇ ਬੁਲਟ ਟ੍ਰੇਨ ਚਲਾਉਂਦੇ ਨੂੰ, ਤੇ ਸਾਡੀ ਬੁਲਟ ਟ੍ਰੇਨ ਜਿਹੜੀ ਉਹ ਬੇਕਰਸਵਿਲ ਤੋਂ ਮਰਸੀਡੀ ਅਜੇ ਬਣਨੀ ਆ, ਅਜੇ ਉਹ ਵੀ ਪਤਾ ਨਹੀਂ ਲੈਣ ਥੋੜੀ ਪਈ ਆ। ਪਰ ਉਹ ਥੋੜਾ ਫਰਕ ਆ ਰਮਨ ਜੀ, ਉਹਦੇ ਚ ਗਵਰਨਮੈਂਟ ਇਨਵੋਲਵ ਆ, ਜਿਹੜੀਆਂ ਇਲੈਕਟ੍ਰੋਨਿਕ ਜਿਹੜੀਆਂ ਇਲੈਕਟ੍ਰਿਕ ਜਿਹੜੀਆਂ ਦੂਜੇ ਜਿਹੜੇ ਹੈਗੇ ਆ ਟਰੱਕ ਕੰਪਨੀਆਂ ਉਹ ਪ੍ਰਾਈਵੇਟ ਹੈਗੀਆਂ। ਆ ਵੇਖਿਓ LA ਚ ਆ ਰਹੀ ਆ ਆਪਣੇ ਅਗਲੀਆਂ ਜਿਹੜੀਆਂ ਓਲੰਪਿਕਸ, ਵੇਗਸ ਤੱਕ ਉਹ ਤੋਂ ਪਹਿਲਾਂ ਜਿਹੜੀ ਉਹ ਹਾਈ ਸਪੀਡ ਰੇਲ ਬਣ ਕੇ ਤਿਆਰ ਹੋਣੀ ਆ, ਉਹ ਇੱਕ ਪ੍ਰਾਈਵੇਟ ਫਰਮ ਨੂੰ ਮਿਲਿਆ ਆ। ਉਹ ਖਿੱਚ ਦੇਣਾ ਇਹਨਾਂ ਨੇ ਕੰਮ ਜੀ। ਇੱਕ ਜਾਂਦੇ ਜਾਂਦੇ ਇੱਕ ਖਬਰ ਹਰਜੋਤ ਜੀ, ਰਮਨ ਜੀ ਕਰਦੇ ਜਾਈਏ, ਇੱਕ ਡਰਾਈਵਰ ਜਿਸ ਨੂੰ 16 ਵਾਰੀ ਡਿਪੋਰਟ ਕੀਤਾ ਗਿਆ ਸੀ, ਉਹ ਕੋਲੋਰਾਡੋ ਦੇ ਇੱਕ ਫੇਟਲ ਕ੍ਰੈਸ਼ ਦੇ ਵਿੱਚ ਜਿਹੜਾ ਉਹ ਦੋਸ਼ੀ ਪਾਇਆ ਗਿਆ ਆ। ਕਰੂਜ਼ ਮੈਂਡੋਜ਼ਾ ਨਾਂ ਦਾ ਇਹ ਬੰਦਾ, ਇਸ ਨੂੰ ਕਹਿੰਦੇ ਵੀ ਇਸ ਐਕਸੀਡੈਂਟ ਤੋਂ ਪਹਿਲਾਂ 16 ਵਾਰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਪਰ ਜਿਹੜੀ ਕੰਪਨੀ ਆ ਜਿਸ ਨੇ ਉਸ ਨੂੰ ਹਾਇਰ ਕੀਤਾ ਉਹ ਕਹਿੰਦੇ ਵੀ ਉਹ ਬਦਨਾਮ ਸੀ ਇਸੇ ਲਈ ਵੀ ਉਹ ਕਿਸੇ ਨੂੰ ਵੀ ਜਿਹੜੀ ਉਹ ਹਾਇਰ ਕਰਦੀ ਆ, ਅਨਲਾਇਸੈਂਸਡ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਹਾਇਰ ਕਰਨ ਦੀ ਉਸ ਕੰਪਨੀ ਦੀ ਹਿਸਟਰੀ ਜਿਹੜੀ ਹੋ ਰਹੀ ਆ। ਇਹ ਬੰਦੇ ਦੇ ਨਾਲ ਨਾਲ ਰਮਨ ਜੀ, ਹਰਜੋਤ ਜੀ, ਇਹਦਾ ਮਤਲਬ ਇਹ ਤਾਂ ਕੰਪਨੀ ਸੇਮ ਬਰਾਬਰ ਦੀ ਜ਼ਿੰਮੇਵਾਰ ਆ, ਜਿਹਦੇ ਕਰਕੇ ਇਹ ਬੰਦੇ ਐਕਸੀਡੈਂਟ ਜਿਹੜਾ ਇਹ ਹੋਇਆ ਤੇ ਜਿਹੜਾ ਉਹ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ। ਇਹਦੇ ਵਿੱਚ ਕੰਪਨੀ ਹੀ ਜ਼ਿੰਮੇਵਾਰ ਹੈ ਜੀ। ਜਿਹੜਾ ਦੇਖੋ, ਜਿਹੜਾ ਤਾਂ ਜੌਬ ਕਰਨ ਵਾਲਾ ਆ ਉਹ ਤਾਂ ਜੌਬ ਕਰਨ ਵਾਲਾ, ਉਹਨੂੰ ਜੇ ਤੁਸੀਂ ਨਹੀਂ ਰੱਖੋਗੇ ਤੇ ਨਹੀਂ ਰੱਖੋਗੇ, ਜੇ ਤੁਸੀਂ ਰੱਖਿਆ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰੱਖਿਆ, ਠੀਕ ਹੈ ਨਾ। ਇਸ ਦੇ ਵਿੱਚ ਤਾਂ ਮੈਂ 100% ਕਹੂੰਗਾ ਕਿ ਕੰਪਨੀ ਹੀ ਜ਼ਿੰਮੇਵਾਰ ਹੈ, ਕਿਉਂਕਿ ਕੰਪਨੀ ਦਾ ਜਿਹੜਾ ਇਸ਼ੂ ਹੈਗਾ ਉਹ ਬਹੁਤ ਵੱਡਾ ਹੈਗਾ। ਇਸੇ ਕਰਕੇ ਤਾਂ ਆਪਾਂ ਹਮੇਸ਼ਾ ਤੋਂ ਗੱਲ ਕਰਦੇ ਕਿ ਜਿਹੜੀ ਆਪਣੀ ਹਾਇਰਿੰਗ ਪ੍ਰੈਕਟਿਸਿਸ ਹੈਗੀਆਂ ਉਹ ਬਹੁਤ ਜ਼ਿਆਦੀਆਂ ਗਲਤ ਹੈਗੀਆਂ। ਅਸੀਂ ਬੜਾ ਇਸ ਚੀਜ਼ ਦੇ ਉੱਤੇ ਗੱਲ ਕਰਦੇ ਹੈਗੇ ਕਿ ਜਿਹੜੇ ਸਾਡੇ ਅਜੇ ਵੀ ਸਿਚੁਏਸ਼ਨ ਬਹੁਤ ਜ਼ਿਆਦੀ ਆ, ਔਰ ਆਉਣ ਵਾਲੇ ਸਤੰਬਰ ਦੇ ਵਿੱਚ ਇਹ ਲਾਗੂ ਹੋ ਜਾਣਾ ਆ। ਜਿਹੜੀ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜੇ ਤੁਹਾਡੇ ਡਰੱਗ ਐਂਡ ਅਲਕੋਹਲ ਦੇ ਵਿੱਚ ਤੁਸੀਂ ਕਿਤੇ ਪੋਜ਼ਿਟਿਵ ਆਏ ਹੈਗੇ ਆ, ਜਾਂ ਤੁਸੀਂ ਨਾ ਕੀਤੀ ਆ ਡਰੱਗ ਟੈਸਟ ਨੂੰ, ਜਾਂ ਤੁਹਾਡਾ ਰਿਪੋਰਟ ਗਈ ਆ ਆਪਣੀ ਕਲੀਅਰਿੰਗ ਹਾਊਸ ਦੇ ਵਿੱਚ ਕਿ ਤੁਸੀਂ ਪੋਜ਼ਿਟਿਵ ਜਾਂ ਰਿਫਿਊਜ਼ਲ ਹੈਗਾ ਤੁਹਾਡਾ, ਤੇ ਉਹ ਜਿਹੜਾ ਆ ਸੈਪਟੈਂਬਰ 18 ਤੋਂ ਬਾਅਦ ਤੁਹਾਡਾ ਜਿਹੜਾ ਲਾਇਸੈਂਸ ਆ ਆਟੋਮੈਟਿਕਲੀ ਡੀਗ੍ਰੇਡ ਕਰਕੇ ਕਲਾਸ C ਹੋ ਜਾਣਾ ਹੈ। ਸੋ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਡੀਆਂ ਕੰਪਨੀਆਂ ਅਜੇ ਵੀ ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਅਣਗਹਿਲੀ ਕਰਦੀਆਂ ਹੈਗੀਆਂ। ਉਹ ਸਿਰਫ ਤੇ ਸਿਰਫ ਡਰੱਗ ਟੈਸਟ ਕਰਾ ਲੈਂਦੀਆਂ, ਨੈਗੇਟਿਵ ਆ ਗਿਆ ਟਰੱਕ ਦੇ ਦਿੰਦੀਆਂ, ਉਸ ਪੂਰਾ ਨਹੀਂ ਹੈਗਾ। ਉਸ ਤੋਂ ਪਹਿਲਾਂ ਡਰੱਗ ਟੈਸਟ ਕਰਾਉਣ ਤੋਂ ਪਹਿਲਾਂ ਤੁਹਾਨੂੰ ਕਲੀਅਰਿੰਗ ਹਾਊਸ ਦੀ ਕੁਐਰੀ ਪੁੱਲ ਕਰਨੀ ਮਸਟ ਆ। ਜੇ ਉਹ ਬੰਦਾ ਹੈ ਹੀ ਪ੍ਰੋਹਿਬਿਟਡ ਆ ਤੇ ਉਹਦਾ ਡਰੱਗ ਟੈਸਟ ਕਰਾਉਣ ਦਾ ਫਾਇਦਾ ਹੀ ਕੋਈ ਨਹੀਂ ਗਾ, ਮਤਲਬ ਹੀ ਨਹੀਂ ਬਣਦਾ ਕੋਈ ਵੀ। ਉਹਦੀ ਜਦੋਂ ਦੇਖੋ ਗੱਲ ਇਹ ਆਉਂਦੀ ਆ ਰਾਜਕਰਨ ਕਿ ਜਦੋਂ ਤੁਹਾਨੂੰ ਸਾਰੇ ਟੂਲਸ ਦਿੱਤੇ ਆ, ਤੁਸੀਂ MBR ਰਿਪੋਰਟ ਚੈੱਕ ਕਰਨੀ ਆ, ਤੁਸੀਂ PSP ਰਿਪੋਰਟ ਚੈੱਕ ਕਰਨੀ ਆ, ਤੁਸੀਂ ਉਹਦੀ ਕਲੀਅਰਿੰਗ ਹਾਊਸ ਰਿਪੋਰਟ ਚੈੱਕ ਕਰਨੀ ਆ, ਤੁਸੀਂ ਸਾਰਾ ਕੁਝ ਜੇ ਚੈੱਕ ਕਰਨਾ, ਉਹਦੇ ਵਿੱਚ ਜੇ ਤੁਹਾਨੂੰ ਰੈੱਡ ਫਲੈਗ ਆ ਰਿਹਾ ਹੈਗਾ, ਠੀਕ ਆ,
ਤੇ ਤੁਸੀਂ ਉਸ ਡਰਾਈਵਰ ਨੂੰ ਹਾਇਰ ਜੇ ਫਿਰ ਵੀ ਕਰਦੇ ਹੈਗੇ ਤੇ ਫਿਰ ਕਿਹਦੀ ਜ਼ਿੰਮੇਵਾਰੀ ਆ? ਫਿਰ ਕੰਪਨੀ ਦੀ ਜ਼ਿੰਮੇਵਾਰੀ ਹੈ, ਡਰਾਈਵਰ ਦੀ? ਡਰਾਈਵਰ ਤਾਂ ਕੰਮ ਕਰਨ ਨੂੰ ਆਇਆ, ਉਹਨੇ ਤਾਂ ਕਰ ਹੀ ਲੈਣਾ, ਉਹਦਾ ਕਹਿਣਾ ਮੈਂ ਠੀਕ ਹੈ ਨਾ। ਔਰ ਉਸ ਤੋਂ ਬਾਅਦ ਫਿਰ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਕਹਿੰਦੀ ਆ ਜੀ ਅਸੀਂ 2 ਸਾਲ ਤੋਂ ਘੱਟ ਬੰਦਾ ਹਾਇਰ ਨਹੀਂ ਕਰਦੇ। ਤੁਸੀਂ ਕਹਿੰਦੇ ਤੂੰ ਕੌਣ ਹੁੰਦੀ ਆ? ਆਪਾਂ ਉਦੋਂ ਹਾਇਰ ਕਰਨਾ, ਪਰ ਤੁਹਾਨੂੰ ਦੱਸਣਾ ਹੀ ਨਹੀਂ ਕਿ ਆਪਾਂ ਡਰਾਈਵਰ ਚੜਾਇਆ, ਸੈਕੰਡ ਡਰਾਈਵਰ ਚੜਾ ਦਿਓ, ਫਸਟ ਵਾਲਾ ਆਪਣਾ ਹੈਗਾ, ਦੂਜਾ ਡਰਾਈਵਰ ਚੜਾ ਦਿਓ ਜਿਹੜਾ 6 ਮਹੀਨੇ ਦਾ ਐਕਸਪੀਰੀਅੰਸ ਹੈ। ਤੁਸੀਂ ਆਪ ਗਲਤ ਕੰਮ ਕਰਦੇ ਹੈਗੇ ਆ, ਤੁਸੀਂ ਆਪ ਉਹ ਚੀਜ਼ਾਂ ਪੂਰੀਆਂ ਕਰਦੇ ਹੈਗੇ ਆ ਜਿਹਦੇ ਕਰਕੇ ਇਹ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ। ਜੇ ਅਸੀਂ ਕੰਪਨੀ ਜਿਹੜੀ ਆ ਉਹ ਪੂਰੀ ਤਹਿ ਦਿਲੀ ਦੇ ਨਾਲ ਆਪਣਾ ਡਰਾਈਵਰ ਹਾਇਰ ਕਰੇ ਨਾ, ਇਹ ਬੈਕਬੋਨ ਆਫ ਸਾਰੀਆਂ ਪ੍ਰੋਬਲਮਸ ਹੀ ਆ। ਜਦੋਂ ਤੁਸੀਂ ਹਾਇਰਿੰਗ ਪ੍ਰੋਸੈਸ ਦੇ ਵਿੱਚ ਅਣਗਹਿਲੀ ਕਰਦੇ ਆ, ਉੱਥੇ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਉੱਥੇ ਹੀ ਸ਼ੁਰੂ ਹੁੰਦੀਆਂ। ਜੀ ਜੀ ਜੀ। ਤੇ ਰਮਨ ਜੀ, ਹਰਜੋਤ ਜੀ, ਇਜਾਜ਼ਤ ਲੈਂਦੇ ਹਾਂ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ ਜੀ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।